ਫਿਲਮ ਆ ਔਰ ਮੇਰੇ ਖਿਆਲ ਨਾਲ ਮਾਹੀ ਨੂੰ ਹੋਰ ਤਾਂ ਤਾਨੇ ਮੇਨੇ ਬਥੇਰੇ ਵੱਜਦੇ ਆ, ਪਰ ਨਿੱਕਾ ਜਿਹਾ ਸ਼ਾਇਦ ਕਿਸੇ ਨੇ ਪਹਿਲੇ ਲਿਖਿਆ ਹੋਵੇ। ਤੇ ਜਦੋਂ ਲੀਡ ਰੋਲ ਦੇ ਵਿੱਚ ਗੱਲਾਂ ਹੋਈਆਂ ਬਾਈ, ਤੇ ਉਦੋਂ ਮਤਲਬ ਕਾਸਟ ਟੀਮ ਜਾਂ ਪ੍ਰੋਡਿਊਸਰਸ ਜਾਂ ਹੋਰ ਉਦੋਂ ਹੋਇਆ ਕਿ ਯਾਰ ਮਤਲਬ ਇਹ ਚੀਜ਼ਾਂ ਕਿਤੇ ਕੱਲ ਨੂੰ ਇੰਟਰਵਿਊ ਵਾਲੇ ਨਾਲ ਪੁੱਛਣ ਲੱਗ ਪੈਣ ਜਾਂ ਕੋਈ ਹੋਰ ਨਾ ਪੁੱਛਣ ਲੱਗ ਪਵੇ। ਸੋ ਇੱਕ ਬੜਾ ਡਿਫਰੈਂਟ ਜਿਹਾ ਤੇ ਬੜਾ ਯੂਨੀਕ ਜਿਹਾ ਕੈਰੈਕਟਰ ਸੀਗਾ, ਮਤਲਬ ਤੇ ਇੱਕ ਥੰਮ ਤਾਂ ਆਪਣੇ ਘਰੇ ਹੈਗੇ ਤੁਹਾਡੇ ਫਾਦਰ ਸਾਹਿਬ ਜਸਵਿੰਦਰ ਭੱਲਾ ਜੀ। ਐਕਚੁਅਲੀ ਜੀ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਉਦੋਂ ਤੁਹਾਨੂੰ ਕੰਪਲੀਟ ਸੀਨ ਦਾ ਪਤਾ ਲੱਗੂਗਾ ਕਿ ਉਹ ਕਿਸ ਕੰਟੈਕਸਟ ਦੇ ਵਿੱਚ ਕਿਹਾ ਜਾ ਰਿਹਾ ਕਿਹਾ ਗਿਆ। ਹਾਂਜੀ। ਬਟ ਯੈਸ, ਇਸ ਫਿਲਮ ਦੇ ਦੌਰਾਨ ਲੱਗਿਆ ਕਿ ਰਿਸਪੌਂਸਿਬਿਲਿਟੀ ਬਹੁਤ ਵੱਡੀ ਹੈ, ਕਿਉਂਕਿ ਟਾਈਟਲ ਤੋਂ ਹੀ ਜਸਟੀਫਾਈ ਹੋ ਰਿਹਾ ਹੈ ਕਿ ਮਾਹੀ ਮੇਰਾ ਨਿੱਕਾ ਜਿਹਾ, ਉਹ ਫਿਲਮ ਦੇ ਪਰਸਪੈਕਟਿਵ ਤੋਂ ਬਹੁਤ ਕੁਝ ਬੋਲਿਆ ਜਾ ਰਿਹਾ ਹੈ। ਪੁਖਰਾਜ ਬਾਈ, ਸਾਨੂੰ ਇਹ ਗੱਲ ਜ਼ਰੂਰ ਦੱਸਿਓ ਵੀ ਯਾਰ ਡਿਗਰੀ ਕਸੂਤੀ ਡਿਗਰੀ ਨੇ ਵਰਲਡ ਵਾਈਡ ਰਿਕੋਗਨਾਈਜ਼ ਕੀਤਾ ਸੀ ਨਾ। ਹਰ ਫਿਲਮ, ਭਾਵੇਂ ਇਹ ਫਿਲਮ ਹੈ ਜੀ ਤੇ ਭਾਵੇਂ ਕੋਈ ਹੋਰ ਇਹ ਤੋਂ ਪਹਿਲੀਆਂ ਫਿਲਮਾਂ ਜਿਹੜੀਆਂ, ਹਰ ਫਿਲਮ ਦੇ ਵਿੱਚ ਤੁਹਾਨੂੰ ਸਿੱਖਣ ਨੂੰ ਕੁਛ ਨਾ ਕੁਛ ਮਿਲਦਾ ਹੀ ਰਹਿੰਦਾ, ਕਿਉਂਕਿ ਹਰ ਵਾਰ ਨਵੇਂ ਆਰਟਿਸਟ ਹੁੰਦੇ ਆ, ਨਵੇਂ ਆਰਟਿਸਟਾਂ ਦੇ ਤੌਰ ਤੇ। ਮੈਨੂੰ ਇਹ ਦੱਸੋ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਦਰਮਿਆਨ ਜਦੋਂ ਤੁਸੀਂ ਇਹ ਚੀਜ਼ਾਂ ਸੁਣਦੇ ਹੋ ਕਿ ਯਾਰ ਸਾਊਥ ਦੀ ਇੰਡਸਟਰੀ ਇੰਨੀ ਵੱਡੀ ਕਲੈਕਸ਼ਨ ਆ, ਸਾਡੀ ਆਹ ਫਿਲਮ ਏਦਾਂ ਰਹੀ, ਆਹ ਫਿਲਮ ਏਦਾਂ ਰਹੀ, ਇਹ ਸਾਰੀਆਂ ਚੀਜ਼ਾਂ ਪੈਰਲਲ ਹੀ ਚੱਲਦੀਆਂ ਰਹਿੰਦੀਆਂ ਦਿਮਾਗ ਦੇ ਵਿੱਚ, ਜਾਂ ਇਹ ਹੁੰਦਾ ਵੀ ਕਿਹੜਾ ਪ੍ਰੋਜੈਕਟ ਸਿਰੇ ਲਾਉਣੇ ਆ, ਬਾਅਦ ਦੇ ਵਿੱਚ ਦੇਖਾਂਗੇ ਕੀ ਹੁੰਦਾ। ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਉਮੀਦ ਹੁੰਦੀ ਹੈ ਕਿ ਅਸੀਂ ਵੀ ਪੰਜਾਬੀ ਸਿਨੇਮਾ ਨੂੰ ਇਸ ਲੈਵਲ ਦੇ ਉੱਤੇ ਦੇਖਣਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਰੇਡੀਓ USA, ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸੈਨ ਹੋਜੇ ਸਟੂਡੀਓ ਤੇ ਇਸ ਵੇਲੇ ਗੱਲਬਾਤ ਕਰ ਰਹੇ ਹਾਂ। ਪੰਜਾਬੀ ਫਿਲਮ ਆ ਰਹੀ ਹੈ ਜੀ ਮਾਹੀ ਮੇਰਾ ਨਿੱਕਾ ਜਿਹਾ, ਔਰ ਮੇਰੇ ਖਿਆਲ ਨਾਲ ਮਾਹੀ ਨੂੰ ਹੋਰ ਤਾਂ ਤਾਨੇ ਮੇਨੇ ਬਥੇਰੇ ਵੱਜਦੇ ਆ, ਪਰ ਨਿੱਕਾ ਜਿਹਾ ਸ਼ਾਇਦ ਕਿਸੇ ਨੇ ਪਹਿਲੇ ਲਿਖਿਆ ਹੋਵੇ। ਆਪਾਂ ਨੂੰ ਜੁਆਇਨ ਕਰਨਗੇ ਹਸ਼ਲੀਨ ਚੌਹਾਨ ਤੇ ਪੁਖਰਾਜ ਭੱਲਾ ਜੀ। ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ, ਫਿਰ ਵਧਾਂਗੇ ਗੱਲਬਾਤ ਦੇ ਵੱਲ। ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸਵਾਗਤ ਹੈ, ਹਸ਼ਲੀਨ ਜੀ ਤੇ ਪੁਖਰਾਜ ਜੀ, ਪੰਜਾਬੀ ਰੇਡੀਓ USA ਤੇ। ਥੈਂਕ ਯੂ ਵੈਰੀ ਮਚ ਭਾਜੀ, ਥੈਂਕ ਯੂ ਵੈਰੀ ਮਚ ਜੀ। ਅੱਛਾ, ਪੁਖਰਾਜ ਭਾਜੀ, ਤੁਹਾਡੇ ਤੋਂ ਸ਼ੁਰੂਆਤ ਕਰ ਲੈਨੇ ਆ ਵੀ ਮਾਹੀ ਮੇਰਾ ਨਿੱਕਾ ਜਿਹਾ ਤੇ ਕੱਦ ਤੁਹਾਡਾ ਵੀ, ਮਤਲਬ ਮੈਨੂੰ ਦੱਸਿਓ ਹਾਈਟ ਕਿੰਨੇ? 5 ਸਮਥਿੰਗ ਹੋਣੀ ਹੈ। ਮੇਰੀ ਹੈਗੀ ਜੀ 5'8". ਠੀਕ ਆ। ਤੇ ਜਦੋਂ ਲੀਡ ਰੋਲ ਦੇ ਵਿੱਚ ਗੱਲਾਂ ਹੋਈਆਂ ਬਾਈ, ਤੇ ਉਦੋਂ ਮਤਲਬ ਕਾਸਟ ਟੀਮ ਜਾਂ ਪ੍ਰੋਡਿਊਸਰਸ ਜਾਂ ਹੋਰ ਉਦੋਂ ਹੋਇਆ ਕਿ ਯਾਰ ਮਤਲਬ ਇਹ ਚੀਜ਼ਾਂ ਕਿਤੇ ਕੱਲ ਨੂੰ ਇੰਟਰਵਿਊ ਵਾਲੇ ਨਾਲ ਪੁੱਛਣ ਲੱਗ ਪੈਣ ਜਾਂ ਕੋਈ ਹੋਰ ਨਾ ਪੁੱਛਣ ਲੱਗ ਪਵੇ। ਨਹੀਂ, ਏਦਾਂ ਦੀ ਤਾਂ ਕੋਈ ਗੱਲ ਨਹੀਂ ਸੀਗੀ ਜੀ। ਐਕਚੁਅਲੀ ਜਿਹੜਾ ਇਸ ਫਿਲਮ ਦਾ ਪਲਾਟ ਲਾ ਲਓ, ਬਹੁਤ ਅੱਛਾ ਸੀਗਾ, ਬਹੁਤ ਇੰਟਰਸਟਿੰਗ ਸੀਗਾ ਉਹ, ਤੇ ਬੜਾ ਮਜ਼ਾ ਆਇਆ ਜਦੋਂ ਅਸੀਂ ਨਰੇਸ਼ਨ ਲਈ ਇਸ ਫਿਲਮ ਦੀ। ਸੋ ਇੱਕ ਬੜਾ ਡਿਫਰੈਂਟ ਜਿਹਾ ਤੇ ਬੜਾ ਯੂਨੀਕ ਜਿਹਾ ਕੈਰੈਕਟਰ ਸੀਗਾ, ਮਤਲਬ ਜਿੱਦਾਂ ਮੇਰੀ ਹਿਸਟਰੀ ਲਾ ਲਓ ਪਿਛਲੀ ਫਿਲਮਾਂ ਦੀ, ਸੋ ਉਹਨਾਂ ਨਾਲੋਂ ਬਹੁਤ ਡਿਫਰੈਂਟ ਸੀਗਾ ਜੀ। ਸੋ ਮੈਂ ਚਾਹਿਆ ਉਹਨੂੰ ਕਰਨਾ, ਤੇ ਜਦੋਂ ਪਤਾ ਲੱਗਿਆ ਵੀ ਨਾਲ ਆਪੋਜ਼ਿਟ ਦੋ ਲੰਮੇ ਮਾਹੀ ਨੇ, ਇੱਕ ਹਸ਼ਲੀਨ ਜੀ ਤੇ ਇੱਕ ਕਰਨਵੀਰ ਦਿਓਲ ਜੀ, ਸੋ ਬੜਾ ਉਦੋਂ ਹੋਰ ਜ਼ਿਆਦਾ ਚਾਅ ਚੜ੍ਹ ਕੇ ਵੀ ਚਲੋ ਮਜ਼ਾ ਆਊਗਾ ਕੰਮ ਕਰਨ ਦਾ। ਫਿਰ ਜਦੋਂ ਆਲੇ ਦੁਆਲੇ ਦੇਖਿਆ ਤਾਂ ਥੰਮ ਹੀ ਥੰਮ ਸੀਗੇ ਜੀ ਕਾਮੇਡੀ ਤੇ, ਸੋ ਬੜਾ ਮਜ਼ਾ ਆਇਆ। ਤੇ ਇੱਕ ਥੰਮ ਤਾਂ ਆਪਣੇ ਘਰੇ ਹੈਗੇ ਤੁਹਾਡੇ ਫਾਦਰ ਸਾਹਿਬ ਜਸਵਿੰਦਰ ਭੱਲਾ ਜੀ, ਹਨਾ? ਅੱਛਾ ਹਸ਼ਲੀਨ ਜੀ, ਮੈਂ ਨਾ ਜਦੋਂ ਟ੍ਰੇਲਰ ਦੇਖ ਰਿਹਾ ਸੀ ਤੁਹਾਡੀ ਇੰਟਰਵਿਊ ਕਰਨ ਤੋਂ ਪਹਿਲਾਂ, ਤੇ ਉਹਦੇ ਚ ਇੱਕ ਨਾ ਡਾਇਲੋਗ ਹੈ ਵੀ ਮੈਂ ਉਹ ਮੁੰਡਾ ਜਿਹੜਾ ਕੈਨੇਡਾ ਵਾਲਾ ਉਹਦੇ ਨਾਲ ਚੱਲੀ ਆ, ਹਨਾ? ਤੇ ਇਹ ਰਾਜ ਬਾਈ ਹੁਣੇ ਕਹਿੰਦੇ ਵੀ ਚਲੋ ਫਿਰ ਮੈਨੂੰ ਕੀ ਦੱਸਦੇ ਹੋ ਨਾ ਵੀ ਜਾਓ, ਹਨਾ? ਤੁਸੀਂ ਕਹਿੰਦੇ ਸੂਟ ਕਿਹੜਾ ਪਾ ਕੇ ਜਾਵਾਂ? ਮੇਰਾ ਖਿਆਲ ਇੱਕ ਟਵਿਸਟਡ ਗੱਲ ਜੀ ਹੈ ਬੜੀ, ਹਨਾ? ਕਿ ਜਦੋਂ ਕਿਸੇ ਲਵ ਸਟੋਰੀ ਦੇ ਵਿੱਚ ਇਸ ਤਰ੍ਹਾਂ ਦੇ ਐਂਗਲ ਆਪਾਂ ਸੁਣਦੇ ਆ। ਨਹੀਂ, ਉਹ ਕਿੱਦਾਂ ਸੀਗਾ? ਮਤਲਬ ਕ੍ਰੀਏਟੀਵਿਟੀ ਸੀਗੀ ਜਾਂ ਮਤਲਬ ਉਹ ਸੀਨ ਕਿਵੇਂ ਦਾ ਸੀ? ਮੈਂ ਇਹ ਪੁੱਛ ਰਿਹਾ ਸੀ। ਐਕਚੁਅਲੀ ਜੀ ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਉਦੋਂ ਤੁਹਾਨੂੰ ਕੰਪਲੀਟ ਸੀਨ ਦਾ ਪਤਾ ਲੱਗੂਗਾ ਕਿ ਉਹ ਕਿਸ ਕੰਟੈਕਸਟ ਦੇ ਵਿੱਚ ਕਿਹਾ ਜਾ ਰਿਹਾ ਹੈ। ਹਾਂਜੀ, ਉਹ ਕਿਉਂਕਿ ਸਾਡੀ ਫਿਲਮ ਦਾ ਜਿਹੜਾ ਯੋਨਰ ਹੈ ਉਹ ਰੋਮਾਂਟਿਕ ਕਾਮੇਡੀ ਹੈ, ਤਾਂ ਉਹ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਗੱਲ ਜਿਹੜੀ ਹੈ ਕਿ ਉਹਨੂੰ
ਉਹਦੇ ਵਿੱਚ ਥੋੜਾ ਹਾਸਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਬਟ ਲੇਕਿਨ ਜਦੋਂ ਤੁਸੀਂ ਉਹ ਪੂਰਾ ਸੀਨ ਦੇਖੋਗੇ ਫਿਰ ਤੁਹਾਨੂੰ ਇਹ ਗੱਲ ਵੀ ਜਸਟੀਫਾਈ ਹੋ ਜਾਣੀ ਹੈ ਕਿਉਂਕਿ ਸੈਂਸ ਦੇ ਵਿੱਚ ਕਹੀ ਗਈ ਹੈ। ਜੀ ਜੀ। ਅੱਛਾ, ਕਿਉਂਕਿ ਤੁਸੀਂ ਵੀ ਬਾਈ ਪੁਖਰਾਜ ਨੂੰ ਵੀ ਦੇਖ ਰਹੇ ਹੋ, ਤੁਹਾਨੂੰ ਵੀ ਦੇਖ ਰਹੇ ਹੋ ਪਿਛਲੇ ਕਈ ਪ੍ਰੋਜੈਕਟਸ ਤੋਂ, ਔਰ ਲੀਡ ਦੇ ਵਿੱਚ ਹਰਸ਼ਲੀਨ ਜੀ ਤੁਹਾਡੇ ਤੋਂ ਪੁੱਛ ਰਿਹਾ ਵਾਂ, ਪਹਿਲਾਂ ਇੱਕ ਸਪੋਰਟਿੰਗ ਰੋਲ ਦੇ ਵਿੱਚ ਹੋਣਾ, ਉਸ ਤੋਂ ਬਾਅਦ ਲੀਡ, ਹਨਾ, ਹੁੰਦੀ ਹੈ ਕਰੀਅਰ ਵਾਈਜ਼ ਬਹੁਤ ਵੱਡੀਆਂ ਚੀਜ਼ਾਂ ਨੇ ਇਹ, ਸਾਨੂੰ ਹਮੇਸ਼ਾ ਉਡੀਕ ਰਹਿੰਦੀ ਇਹਨਾਂ ਚੀਜ਼ਾਂ ਦੀ, ਹਨਾ, ਪਰ ਇੱਕ ਨਰਵਸਨੈਸ ਵੀ ਹੁੰਦੀ ਆ, ਇੱਕ ਜ਼ਿੰਮੇਵਾਰੀ ਰਿਸਪੌਂਸਿਬਿਲਿਟੀ ਬਹੁਤ ਵੱਧ ਜਾਂਦੀ ਹੈ ਕਿ ਯਾਰ ਸਾਡੇ ਤੇ ਹੀ ਦਾਰੋ ਮਦਾਰ ਆ। ਬਿਲਕੁਲ ਜੀ, ਤੇ ਕਿਵੇਂ ਦਾ ਸੀਗਾ, ਮਤਲਬ ਇਹ ਲੱਗਿਆ ਕਿ ਯਾਰ ਬਹੁਤ ਵੱਡਾ ਪ੍ਰੋਜੈਕਟ, ਔਰ ਮੇਰਾ ਖਿਆਲ ਹੈ ਕਿ ਜਿਹੜਾ ਆਪਣਾ ਵਿਸ਼ਾ ਹੈਗਾ, ਜਿਹੜੇ ਸਬਜੈਕਟ ਤੇ ਫਿਲਮ ਬਣੀ ਹੈ, ਇਹ ਵੀ ਟੋਟਲੀ ਡਿਫਰੈਂਟ ਆ। ਬਿਲਕੁਲ ਜੀ, ਬਿਲਕੁਲ। ਇਸ ਤੋਂ ਪਹਿਲਾਂ ਮੈਂ ਇੱਕ ਫਿਲਮ ਕੀਤੀ ਸੀ ਲੀਡ ਦੇ ਵਿੱਚ, ਤੇ ਉਹਦੇ ਵਿੱਚ ਜੋ ਸਾਡੇ ਮੇਲ ਸੀਗੇ ਪ੍ਰੋਟੈਗਨਿਸਟ, ਉਹ ਫਿਲਮ ਉਹਨਾਂ ਦੇ ਉੱਤੇ ਬੇਸਡ ਸੀ, ਤੇ ਮੇਰਾ ਵਿੱਚ ਥੋੜਾ ਜਿਹਾ ਲਵ ਐਂਗਲ ਜਸਟ ਇਨਵੋਲਵ ਸੀਗਾ, ਤਾਂ ਉਦੋਂ ਰਿਸਪੌਂਸਿਬਿਲਿਟੀ ਇੰਨੀ ਫੀਲ ਨਹੀਂ ਹੋਈ, ਉਦੋਂ ਲੱਗ ਰਿਹਾ ਸੀ ਕਿ ਇਟਸ ਜਸਟ ਅਨਦਰ ਰੋਲ। ਬਟ ਯੈਸ, ਇਸ ਫਿਲਮ ਦੇ ਦੌਰਾਨ ਲੱਗਿਆ ਕਿ ਰਿਸਪੌਂਸਿਬਿਲਿਟੀ ਬਹੁਤ ਵੱਡੀ ਹੈ, ਕਿਉਂਕਿ ਟਾਈਟਲ ਤੋਂ ਹੀ ਜਸਟੀਫਾਈ ਹੋ ਰਿਹਾ ਕਿ ਮਾਹੀ ਮੇਰਾ ਨਿੱਕਾ ਜਿਹਾ, ਉਹ ਕੁੜੀ ਦੇ ਪਰਸਪੈਕਟਿਵ ਤੋਂ ਬਹੁਤ ਕੁਝ ਬੋਲਿਆ ਜਾ ਰਿਹਾ, ਤਾਂ ਇਹ ਰਿਸਪੌਂਸਿਬਿਲਿਟੀ ਆਫਕੋਰਸ ਬਹੁਤ ਵੱਡੀ ਸੀ। ਤਾਂ ਇਸ ਲਈ ਮੈਂ ਆਪਦੇ ਵੱਲੋਂ ਤਾਂ ਬਖੂਬੀ ਕੋਸ਼ਿਸ਼ ਕੀਤੀ ਹੈ ਕਿ ਮੈਂ ਹਰ ਸੀਨ ਦੇ ਵਿੱਚ ਆਪਦੀ ਪੂਰੀ ਜਾਨ ਲਗਾਵਾਂ ਤੇ ਮੈਂ ਆਪਦੇ ਕੈਰੈਕਟਰ ਨੂੰ ਨਿਖਾਰ ਕੇ ਪ੍ਰੈਜ਼ੈਂਟ ਕਰ ਸਕਾਂ। ਬਾਕੀ ਇਹ ਆਡੀਅנס ਦੱਸ ਸਕਦੀ ਹੈ ਕਿ ਮੈਂ ਕਿੰਨਾ ਖਰੇ ਤਰੀਕੇ ਨਾਲ ਆਪਦੇ ਕਰੈਕਟਰ ਨੂੰ ਨਿਭਾ ਪਾਈ ਹਾਂ। ਜੀ ਜੀ, ਬਿਲਕੁਲ ਬਿਲਕੁਲ। ਪੁਖਰਾਜ ਬਾਈ, ਸਾਨੂੰ ਇਹ ਗੱਲ ਜ਼ਰੂਰ ਦੱਸਿਓ ਵੀ ਯਾਰ ਡਿਗਰੀ ਕਸੂਤੀ ਡਿਗਰੀ ਨੇ ਵਰਲਡ ਵਾਈਡ ਰਿਕੋਗਨਾਈਜ਼ ਕੀਤਾ ਸੀ, ਹਨਾ, ਵੀ ਯਾਰ ਪੁਖਰਾਜ ਹੈਗੇ ਆ, ਜਸਵਿੰਦਰ ਭੱਲਾ ਜੀ ਤੋਂ ਜਿਹੜੀ ਉਹਨਾਂ ਨੇ ਡੰਗੋਰੀ ਆ ਉਹ ਫੜ ਲਈ ਆ, ਵੀ ਆਉਣ ਵਾਲੇ ਟਾਈਮ 'ਚ ਨੈਕਸਟ ਜਨਰੇਸ਼ਨ ਹੈ ਜਿਹੜੀ, ਹਨਾ। ਇੱਕ ਪਾਸੇ ਭੱਲਾ ਸਾਹਿਬ ਨੇ, ਔਰ ਅਦਾਕਾਰੀ ਬਾਬਤ, ਉਹਨਾਂ ਦੀ ਅਦਾਕਾਰੀ ਬਾਬਤ ਤਾਂ ਕੁਛ ਕਹਿ ਨਹੀਂ ਜਾ ਸਕਦਾ, ਉਹ ਪਿਲਰ ਨੇ ਬਹੁਤ ਵੱਡੇ। ਅਨੀਤਾ ਮੈਮ ਵੀ ਹੈਗੇ ਨੇ, ਦੇਵਗਨ ਜੀ ਨੇ, ਹਨਾ, ਹੋਰ ਬਹੁਤ ਵੱਡੇ ਆਰਟਿਸਟ ਨੇ ਤੁਹਾਡੇ ਨਾਲ। ਇਹਨਾਂ ਦਰਮਿਆਨ ਕੰਮ ਕਰਨ ਦਾ ਕਿਹੋ ਜਿਹਾ ਮਾਹੌਲ ਆ, ਕੀ ਸਿੱਖਦੇ ਹੋ, ਕਿੰਨਾ ਕੁ ਵਧੀਆ ਲੱਗਦਾ, ਹੋਰ ਕੀ ਚੀਜ਼ਾਂ, ਨਵੇਂ ਐਕਸਪੈਰੀਮੈਂਟ ਕੀ ਹੁੰਦੇ ਨੇ, ਕਿਵੇਂ ਦਾ ਮਾਹੌਲ ਸੀਗਾ ਸ਼ੂਟਿੰਗ ਤੇ, ਦੱਸੋ ਸਾਨੂੰ ਜ਼ਰੂਰ। ਦਰਅਸਲ ਜਿਵੇਂ ਤੁਸੀਂ ਕਿਹਾ ਜੀ ਕਿ ਇਹਦੇ ਵੱਡੇ ਆਰਟਿਸਟ ਨਾਲ ਸੀਗੇ ਜੀ, ਸੋ ਇੱਕਦਮ ਹਰ ਫਿਲਮ, ਭਾਵੇਂ ਇਹ ਫਿਲਮ ਹੈ ਜੀ ਤੇ ਭਾਵੇਂ ਕੋਈ ਹੋਰ ਇਹ ਤੋਂ ਪਹਿਲੀਆਂ ਫਿਲਮਾਂ ਜਿੰਨੀਆਂ ਕੀਤੀਆਂ, ਹਰ ਫਿਲਮ ਦੇ ਵਿੱਚ ਤੁਹਾਨੂੰ ਸਿੱਖਣ ਨੂੰ ਕੁਛ ਨਾ ਕੁਛ ਮਿਲਦਾ ਹੀ ਰਹਿੰਦਾ ਜੀ, ਕਿਉਂਕਿ ਹਰ ਵਾਰ ਨਵੇਂ ਆਰਟਿਸਟ ਹੁੰਦੇ ਆ, ਨਵੇਂ ਆਰਟਿਸਟਾਂ ਦੇ ਦੌਰ ਵਿੱਚ ਕੀ ਨੇ, ਕਿਵੇਂ ਐਕਟ ਕਰਦੇ ਨੇ, ਉਹਨਾਂ ਦੀਆਂ ਬਰੀਕੀਆਂ ਕੀ ਨੇ, ਕਿਹੜੀਆਂ ਚੀਜ਼ਾਂ ਫੜਦੇ ਨੇ, ਸੋ ਆਹ ਸਾਰੀਆਂ ਚੀਜ਼ਾਂ ਹਰ ਐਕਟਰ ਤੋਂ ਸਿੱਖਣ ਨੂੰ ਮਿਲਦੀਆਂ ਨੇ ਜੀ, ਭਾਵੇਂ ਉਹ ਸਾਡੇ ਤੋਂ ਜੂਨੀਅਰ ਨੇ ਤੇ ਭਾਵੇਂ ਉਹ ਸਾਡੇ ਤੋਂ ਸੀਨੀਅਰ ਨੇ। ਸੋ ਬੜਾ ਮਜ਼ਾ ਆਇਆ ਜੀ। ਇਸ ਫਿਲਮ ਦੀ ਗੱਲ ਕਰਦੇ ਹਾਂ ਤਾਂ ਅਨੀਤਾ ਦੇਵਗਨ ਜੀ, ਸੁਖਵਿੰਦਰ ਚਹਿਲ ਭਾਜੀ, ਸੀਮਾ ਸ਼ਰਮਾ ਜੀ, ਹਨੀ ਮੱਟੂ ਬਾਈ, ਤੇ ਹਸ਼ਨੀਨ ਜੀ ਹੋ ਗਏ, ਦਿਓਲ, ਕਰਨਵੀਰ ਦਿਓਲ, ਉਹ ਤਾਂ ਚਲੋ ਭਰਾ ਹੀ ਨੇ ਆਪਣੇ। ਸੋ ਕੁੱਲ ਮਿਲਾ ਕੇ ਸਾਰੀ ਕਾਸਟ ਹੀ ਇੰਨੀ ਕੁ ਜ਼ਿਆਦਾ ਲਾਈਵਲੀ ਸੀਗੀ ਕਿ ਸੈੱਟ ਤੇ ਰੌਣਕਾਂ ਲੱਗੀਆਂ ਰਹਿੰਦੀਆਂ ਸੀਗੀਆਂ, ਕਦੇ ਕਿਸੇ ਨੇ ਗੱਲ ਸੁਣਾਤੀ, ਕੋਈ ਕਦੇ ਕਿਸੇ ਨੇ ਸੁਣਾਤੀ। ਤੇ ਰਹੀ ਗੱਲ ਐਕਸਪੈਰੀਮੈਂਟਸ ਦੀ, ਜਿਵੇਂ ਤੁਸੀਂ ਕਹਿ ਰਹੇ ਸੀਗੇ, ਐਕਸਪੈਰੀਮੈਂਟਸ ਏਦਾਂ ਹੁੰਦਾ ਜੀ ਵੀ ਹੁਣ ਇਸੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਇਦੋਂ ਜਿਹੜੀ ਪਹਿਲੀ ਫਿਲਮ ਸੀ ਮੇਰੀ, ਉਹ ਸੀਗੀ ਜੀ ਹੇਟਰਸ। ਸੋ ਉਹ ਫਿਲਮ ਇੱਕ ਬੜਾ ਹੀ ਡਿਫਰੈਂਟ ਜਨਰ ਦੀ ਫਿਲਮ ਸੀਗੀ ਪੰਜਾਬੀ ਇੰਡਸਟਰੀ ਦੇ ਵਿੱਚ। ਉਦਾਂ ਦਾ ਜਨਰ ਇਹ ਤਾਂ ਨਹੀਂ ਮੈਂ ਕਹੂੰਗਾ ਕਦੇ ਕੀਤਾ ਨਹੀਂ ਗਿਆ, ਮਤਲਬ ਮੇਰੇ ਹਿਸਾਬ ਨਾਲ ਵੀ ਬਹੁਤ ਹੀ ਜ਼ਿਆਦਾ ਡਿਫਰੈਂਟ ਸੀਗੀ। ਵਧੀਆ ਫਿਲਮ ਬਣੀ ਹੋਈ ਸੀਗੀ ਉਹ, ਐਮਾਜ਼ਨ ਪ੍ਰਾਈਮ ਦੇ ਉੱਤੇ ਉਹਨੂੰ ਦੇਖ ਸਕਦੇ ਹਾਂ, YouTube ਦੇ ਉੱਤੇ ਦੇਖ ਸਕਦੇ ਹਾਂ। ਸੋ ਉਹ ਫਿਲਮ ਇੱਕ ਜਿਸ ਮਿਆਦ ਦੀ ਸੀ, ਮੈਨੂੰ ਲੱਗਦਾ ਉਦਾਂ ਦੀਆਂ ਫਿਲਮਾਂ ਮੈਂ ਦੁਬਾਰਾ ਕਰਨੀਆਂ ਚਾਹੂੰਗਾ, ਕਿਉਂਕਿ ਉਹ ਐਕਸਪੈਰੀਮੈਂਟ ਸੀ ਜਿਹੜਾ, ਉਹ ਤੁਸੀਂ ਲਾ ਲਓ ਵਨ ਆਫ ਦਾ ਫੇਵਰੇਟ ਐਕਸਪੈਰੀਮੈਂਟਾਂ ਦੇ ਵਿੱਚੋਂ ਉਹ ਮੇਰਾ ਇੱਕ ਐਕਸਪੈਰੀਮੈਂਟ ਹੈ। ਅੱਛਾ ਪੁਖਰਾਜ ਭਾਈ, ਭੱਲਾ ਸਾਹਿਬ ਜਦੋਂ ਪਰਦੇ ਤੇ ਹੁੰਦੇ ਆ ਤੇ ਉਦੋਂ ਤਾਂ ਤੁਹਾਡੇ ਨਾਲ ਜਿਵੇਂ ਸਕ੍ਰਿਪਟ ਹੁੰਦੀ ਆ ਉਦਾਂ ਹੀ ਉਹਨਾਂ ਨੂੰ ਪੇਸ਼ ਹੋਣਾ ਹੁੰਦਾ, ਉਦਾਂ ਦੇ ਡਾਇਲੋਗ ਨੇ, ਹਨਾ, ਮਤਲਬ ਤੁਹਾਡੀ ਕੈਮਿਸਟਰੀ ਬਹੁਤ ਸੋਹਣੀ ਆ। ਮੈਂ ਜਿੰਨੇ ਕੁ ਸੀਨਸ ਦੇ ਵਿੱਚ ਤੁਹਾਨੂੰ ਦੋਨਾਂ ਨੂੰ ਇਕੱਠਿਆਂ ਨੂੰ ਦੇਖਿਆ, ਹਮੇਸ਼ਾ ਉਹ ਮਤਲਬ ਇਸ ਤਰ੍ਹਾਂ ਦਾ ਹੀ ਰੋਲ ਹੁੰਦਾ ਉਹਨਾਂ ਦਾ, ਵੀ ਗੰਦੀ ਲਾਤ ਜੇ ਉਹਨਾਂ ਦੇ ਡਾਇਲੋਗ ਹੁੰਦੇ ਆ। ਨਾਰਮਲ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਪੇਸ਼ ਆਉਂਦੇ ਤੁਹਾਡੇ ਨਾਲ ਉਹ? ਨਾਰਮਲ ਜ਼ਿੰਦਗੀ ਵਿੱਚ ਬਿਲਕੁਲ ਨਾਰਮਲ ਜੀ, ਪਰਦੇ ਤੋਂ ਰਹਿਤ, ਬੜਾ ਹੀ ਇੱਕ ਮੈਨੂੰ ਲੱਗਦਾ ਵੀ ਬੜੇ ਇੱਕ ਸ਼ਾਂਤ ਸੁਭਾਅ ਦੇ ਨੇ। ਫਿਲਮਾਂ ਦੇ ਵਿੱਚ ਤਾਂ ਜ਼ਿਆਦਾਤਰ ਗੱਲ ਪਾਈ ਜਾਂਦੇ ਨੇ ਕਿਸੇ ਨਾ ਕਿਸੇ ਦਾ, ਤੇ ਜਿਹੜਾ ਰੀਅਲ ਲਾਈਫ ਦੇ ਵਿੱਚ ਮੈਨੂੰ ਲੱਗਦਾ ਵੀ ਬਹੁਤ ਹੀ ਜ਼ਿਆਦਾ ਸ਼ਾਂਤ ਸੁਭਾਅ ਦੇ ਤੇ ਕੂਲ ਮਾਈਂਡ ਹਰ ਚੀਜ਼ ਕਰਨੀ। ਸੋ ਇੱਕ ਬੜਾ ਹੀ
ਪਿਆਰਾ ਰਿਸ਼ਤਾ ਜੀ ਸਾਡਾ। ਤੇ ਸਿੱਖਣ ਵੇਲੇ ਜਦੋਂ ਕੋਈ ਵੀ ਮੈਂ ਪ੍ਰੋਜੈਕਟ ਇਕੱਲਾ ਕਰ ਰਿਹਾ ਹੁੰਦਾ, ਜਦੋਂ ਤਾਂ ਹਰ ਉਹਦੇ ਚੰਕਸ ਹੋ ਗਏ, ਉਹਦੇ ਕੁਛ ਨਾ ਕੁਛ ਸੀਨਸ ਹੋ ਗਏ, ਉਹ ਮੈਂ ਉਹਨਾਂ ਨੂੰ ਦਿਖਾਉਂਦਾ ਰਹਿੰਦਾ ਤਾਂ ਕਿ ਉਹਨਾਂ ਦਾ ਵਿਊ ਪੁਆਇੰਟ ਮੇਰੇ ਲਈ ਬਹੁਤ ਮੈਟਰ ਕਰਦਾ ਜੀ। ਜਿਹੜਾ ਵਿਊ ਉਹ ਦੱਸਦੇ ਆਪਣਾ ਵਿਊ ਪੁਆਇੰਟ ਦਿੰਦੇ ਨੇ ਉਹ, ਤਾਂ ਉਹ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਆਪਣੇ ਉਸ ਸੀਨ ਦੇ ਵਿੱਚ ਫੁਲਫਿਲ ਕਰਾਂ ਤੇ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਾਂ, ਆਡੀਅנס ਦੀ ਉਮੀਦਾਂ ਨਾਲੋਂ ਪਹਿਲਾਂ ਜੀ। ਹਰਸ਼ਿਨੀ ਜੀ, ਫਿਲਮ ਜਦੋਂ ਬੰਦਾ ਥੀਏਟਰ 'ਚ ਜਾਂਦਾ ਤੇ ਉਹ ਲੱਗਦਾ ਵੀ 2.5 ਘੰਟੇ, ਸਵਾ 2 ਘੰਟੇ, 2 ਘੰਟੇ ਲੰਘ ਜਾਂਦੇ ਆ ਆਪਣੇ, ਹਨਾ? ਪਰ ਉਹਦੇ ਪਿੱਛੇ ਮਹੀਨਿਆਂ ਦੀ ਮਿਹਨਤ ਹੁੰਦੀ ਆ। ਉਹਦੇ ਪਿੱਛੇ ਸਕ੍ਰਿਪਟ ਲਿਖਣ ਵਾਲੇ ਦੀ, ਉਹਦੇ ਪਿੱਛੇ ਡਾਇਰੈਕਸ਼ਨ ਟੀਮ ਦੀ, ਪ੍ਰੋਡਕਸ਼ਨ ਟੀਮ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ। ਉਸ ਤੋਂ ਬਾਅਦ ਵੱਡਾ ਚੈਲੰਜ ਹੁੰਦਾ ਵੀ ਆਪਾਂ ਪ੍ਰਮੋਸ਼ਨ ਲਈ ਜਾਣਾ, ਤੁਹਾਨੂੰ ਬਹੁਤ ਸਾਰਾ ਟਰੈਵਲ ਕਰਨਾ ਪੈਂਦਾ, ਦਿਨੇ ਰਾਤ ਭੱਜ ਭਜਾਈਆ। ਮੈਨੂੰ ਇਹ ਦੱਸੋ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਦਰਮਿਆਨ ਜਦੋਂ ਤੁਸੀਂ ਇਹ ਚੀਜ਼ਾਂ ਸੁਣਦੇ ਹੋ ਕਿ ਯਾਰ ਸਾਊਥ ਦੀ ਇੰਡਸਟਰੀ ਇੰਨੀ ਵੱਡੀ ਕਲੈਕਸ਼ਨ ਆ, ਸਾਡੀ ਆਹ ਫਿਲਮ ਏਦਾਂ ਰਹੀ, ਆਹ ਫਿਲਮ ਏਦਾਂ ਰਹੀ, ਇਹ ਸਾਰੀਆਂ ਚੀਜ਼ਾਂ ਪੈਰਲਲ ਹੀ ਚੱਲਦੀਆਂ ਰਹਿੰਦੀਆਂ ਦਿਮਾਗ ਦੇ ਵਿੱਚ, ਜਾਂ ਇਹ ਹੁੰਦਾ ਵੀ ਕਿਹੜਾ ਪ੍ਰੋਜੈਕਟ ਸਿਰੇ ਲਾਉਣੇ ਆ, ਬਾਅਦ ਦੇ ਵਿੱਚ ਦੇਖਾਂਗੇ ਕੀ ਹੁੰਦਾ? ਜੀ ਅਫਕੋਰਸ ਸਾਊਥ ਦੀ ਫਿਲਮਸ ਨੇ ਜਿੱਦਾਂ ਇੱਕਦਮ ਬਹੁਤ ਸੋਹਣਾ ਗਰੋ ਕੀਤਾ ਹੈ ਤੇ ਸਾਰੇ ਹੀ ਬਹੁਤ ਇਸ ਚੀਜ਼ ਨੂੰ ਅਪਰੀਸ਼ੀਏਟ ਕਰਦੇ ਨੇ ਕਿ ਤੇ ਬਾਲੀਵੁੱਡ ਨੂੰ ਵੀ ਪਿੱਛੇ ਛੱਡ ਚੁੱਕੀ ਹੈ ਇਸ ਟਾਈਮ ਦੇ ਉੱਤੇ ਸਾਊਥ ਦੀ ਇੰਡਸਟਰੀ। ਤਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਉਮੀਦ ਹੁੰਦੀ ਹੈ ਕਿ ਅਸੀਂ ਵੀ ਪੰਜਾਬੀ ਸਿਨੇਮਾ ਨੂੰ ਉਸ ਲੈਵਲ ਦੇ ਉੱਤੇ ਦੇਖਣਾ ਚਾਹੁੰਦੇ ਹਾਂ। ਪਰ ਜਦੋਂ ਅਸੀਂ ਸੋਚ ਕੇ ਦੇਖੀਏ ਤਾਂ ਸਾਡਾ ਸਿਨੇਮਾ ਹਾਲੇ ਹੁਣੀ ਗਰੋ ਕਰਨਾ ਸ਼ੁਰੂ ਕੀਤਾ ਹੈ, ਤੇ ਜੇ ਤੁਸੀਂ ਉਸ ਰਫਤਾਰ ਦੇ ਅਕੋਰਡਿੰਗ ਤੁਸੀਂ ਪੰਜਾਬੀ ਸਿਨੇਮਾ ਦੀ ਗਰੋਥ ਨੂੰ ਦੇਖੋ ਤਾਂ ਬਹੁਤ ਵਧੀਆ ਤਰੀਕੇ ਨਾਲ ਗਰੋ ਕਰ ਰਿਹਾ ਹੈ, ਕਿਉਂਕਿ ਪਿਛਲੇ ਕੁਝ ਟਾਈਮ ਦੇ ਵਿੱਚ ਹੀ ਸਾਡੀਆਂ ਵੀ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੀਆਂ ਕਿ 50 ਕਰੋੜ ਦਾ ਬੈਂਚਮਾਰਕ ਕ੍ਰਾਸ ਕਰਨ ਲੱਗ ਚੁੱਕੀਆਂ ਨੇ। ਤੇ ਹੌਲੀ ਹੌਲੀ ਇੱਕ ਚੀਜ਼ ਜ਼ਰੂਰ ਮੈਂ ਪਰਸਨਲੀ ਫੀਲ ਕਰਦੀ ਹਾਂ ਕਿ ਕੁਆਂਟੀਟੀ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਕੁਆਲਿਟੀ ਉਹਦੇ ਕਰਕੇ ਕਿਤੇ ਨਾ ਕਿਤੇ ਕੰਪਰੋਮਾਈਜ਼ ਹੋ ਰਹੀ ਹੈ। ਤੇ ਜੇ ਅਸੀਂ ਥੋੜਾ ਜਿਹਾ ਕੁਆਲਿਟੀ ਵੱਲ ਜ਼ਿਆਦਾ ਫੋਕਸ ਕਰੀਏ ਤਾਂ ਉਹ ਦਿਨ ਦੂਰ ਨਹੀਂ ਹੈ ਕਿ ਸਾਊਥ ਦੀਆਂ ਫਿਲਮਾਂ ਦੀ ਤਰ੍ਹਾਂ ਪੰਜਾਬੀ ਫਿਲਮਾਂ ਵੀ ਆਪਦਾ ਨਾਮ ਸਾਰੀ ਦੁਨੀਆ ਦੇ ਉੱਤੇ ਚਮਕਾ ਸਕਦੀਆਂ ਨੇ। ਨਹੀਂ, ਇਹ ਇੱਕ ਚੀਜ਼ ਬਹੁਤ ਸੋਹਣੀ ਆ ਜਿਹੜੀ ਮੈਨੂੰ ਚੰਗੀ ਲੱਗਦੀ, ਜਿੰਨਾ ਕਿ ਮੈਂ ਪੰਜਾਬੀ ਸਿਨੇਮਾ ਬਾਰੇ ਜਾਣਦਾ ਵਾਂ, ਉਹ ਇਹ ਹੈ ਕਿ ਡਿਫਰੈਂਟ ਜੋਨਰਸ ਦੀਆਂ ਫਿਲਮਾਂ ਬਣ ਰਹੀਆਂ ਨੇ ਔਰ ਐਕਸਪੈਰੀਮੈਂਟਲ ਕਈ ਜਿਹੜੇ ਪ੍ਰੋਡਕਟਸ ਨੇ ਉਹ ਕਾਮਯਾਬ ਹੋਏ ਨੇ। ਲੰਘੇ ਤੁਸੀਂ 3-4 ਚੱਕ ਲਵੋ, ਮੇਰੇ ਖਿਆਲ ਦੇ ਨਾਲ ਮਾਂਜੀ ਨੇ ਜਦੋਂ ਜੀ.ਆਈ. ਲਿਆਂਦੀ ਉਦੋਂ ਹੋਰ ਤਰ੍ਹਾਂ ਦੀ ਆਡੀਅנס ਸੀ, ਜਦੋਂ ਅੰਗਰੇਜ਼ ਆਈ ਉਦੋਂ ਹੋਰ ਤਰ੍ਹਾਂ ਦੀ ਆਡੀਅנס ਸੀ, ਜਦੋਂ ਹੁਣ ਲੰਘੇ ਅਸੀਂ 3-4 ਜਿਹੜੇ ਪ੍ਰੋਜੈਕਟਸ ਲੰਘੇ ਆ ਕਾਮਯਾਬ ਹੋਏ ਨੇ ਕਲੈਕਸ਼ਨ ਵਾਈਜ਼, ਉਦੋਂ ਉਹਨਾਂ ਦੇ ਵਿੱਚ ਹੋਰ ਤਰ੍ਹਾਂ ਦੀ ਜਿਹੜੀ ਆਡੀਅנס ਹੋ ਗਈ। ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀਆਂ ਲਗਾਤਾਰ ਅਸੀਂ ਸਬਜੈਕਟਸ ਵਾਈਜ਼ ਕੰਮ ਕਰ ਰਹੇ ਹਾਂ, ਤਾਂ ਮੈਨੂੰ ਲੱਗਦਾ ਕਿ ਕਈ ਸੰਭਾਵਨਾਵਾਂ ਹਾਲੇ ਹੈਗੀਆਂ ਨੇ। ਮੈਂ ਬੜਾ ਪੋਜ਼ਿਟਿਵ ਹਾਂ ਇਹਨਾਂ ਚੀਜ਼ਾਂ ਨੂੰ ਲੈ ਕੇ। ਬਿਲਕੁਲ ਜੀ, ਸੰਭਾਵਨਾਵਾਂ ਹੈਗੀਆਂ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇੱਕ ਚੀਜ਼ ਜੋ ਜ਼ਰੂਰ ਹਰਭਜਨ ਮਾਨ ਜੀ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਕਾਮਨ ਹੈ ਪੰਜਾਬੀ ਫਿਲਮਾਂ ਦੇ ਸਕਸੈਸ ਹੋਣ ਦਾ ਇੱਕ ਰੀਜ਼ਨ ਹੈ ਬਹੁਤ ਵੱਡਾ, ਉਹ ਇਹ ਹੈ ਕਿ ਆਪਾਂ ਪਰਿਵਾਰਿਕ ਫਿਲਮਾਂ ਬਣਾਉਂਦੇ ਆ ਤੇ ਉਹ ਸਾਡੀ USP ਹੈ ਕਿ ਕੋਈ ਵੀ ਪਰਿਵਾਰਿਕ ਫਿਲਮ ਜਿਹੜੀ ਬਣਦੀ ਹੈ ਉਹਨੂੰ ਆਡੀਅנס ਪਸੰਦ ਕਰਦੀ ਹੈ, ਸਾਰੀ ਫੈਮਿਲੀਜ਼ ਦੇਖਣ ਜਾਂਦੀਆਂ ਨੇ। ਤੇ ਲੇਕਿਨ ਇਹਦੇ ਨਾਲ ਨਾਲ ਬਹੁਤ ਜ਼ਰੂਰੀ ਹੈ ਕਿ ਅਸੀਂ ਹੋਰ ਕਨਸੈਪਟਸ ਨੂੰ ਵੀ ਟੱਚ ਕਰੀਏ, ਤਾਂ ਨਵੇਂ ਤੋਂ ਨਵੇਂ ਕਨਸੈਪਟਸ ਨੂੰ ਕਦੇ ਪ੍ਰੋਡਿਊਸਰਸ ਨੂੰ ਵੀ ਤੇ ਰਾਈਟਰਸ ਨੂੰ ਵੀ ਇਸ ਚੀਜ਼ ਦੀ ਚਿੰਤਾ ਹੋਣ ਲੱਗ ਜਾਂਦੀ ਹੈ ਕਿ ਅਸੀਂ ਇਹ ਨਵਾਂ ਕਨਸੈਪਟ ਟੱਚ ਤਾਂ ਕਰਨ ਲੱਗਿਆ ਪਰ ਪਤਾ ਨਹੀਂ ਆਡੀਅנס ਇਹਨੂੰ ਐਕਸੈਪਟ ਕਰੂਗੀ ਕਿ ਨਹੀਂ ਕਰੂਗੀ। ਪਰ ਕਿਤੇ ਨਾ ਕਿਤੇ ਥੋੜਾ ਚੇਂਜ ਲੈ ਕੇ ਆ ਕੇ ਇਹ ਨਵੇਂ ਕਨਸੈਪਟਸ ਆ ਰਹੇ ਨੇ। ਜਿਵੇਂ ਸਾਡੀ ਫਿਲਮ ਦਾ ਵੀ ਰੋਮਾਂਟਿਕ ਕਾਮੇਡੀ ਹੀ ਜਨਰ ਹੈ ਜੋ ਬਹੁਤ ਹੀ ਚੱਲਦਾ ਹੋਇਆ ਜਨਰ ਹੈ, ਲੇਕਿਨ ਇਹਦੇ ਵਿੱਚ ਅਸੀਂ ਇੱਕ ਨਵੀਂ ਚੀਜ਼ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਬਾਰੇ ਪਹਿਲਾਂ ਗੱਲ ਨਹੀਂ ਹੋਈ, ਕਿ ਜਿਹੜੀ ਹਾਈਟ ਦੀ ਵੇਰੀਏਸ਼ਨ ਹੈ ਸਾਡੀ ਸੁਸਾਇਟੀ ਦੇ ਵਿੱਚ, ਕਿ ਬਹੁਤ ਟੀਚਰਾਂ ਹੁੰਦੀਆਂ ਨੇ, ਉਸ ਚੀਜ਼ ਦੇ ਉੱਤੇ ਅਸੀਂ ਲੈ ਕੇ ਆ ਰਹੇ ਹਾਂ। ਤੇ ਇਸੇ ਤਰੀਕੇ ਨਾਲ ਹੋਰ ਵੀ ਬਹੁਤ ਸਾਰੇ ਫਿਲਮ ਮੇਕਰਸ ਨੇ ਜੋ ਨਵੇਂ ਤੋਂ ਨਵੇਂ ਇਸ ਤਰੀਕੇ ਦੇ ਕਨਸੈਪਟਸ ਨੂੰ ਚੱਕ ਰਹੇ ਨੇ ਤੇ ਫਿਰ ਵੀ ਉਹਨਾਂ ਨੂੰ ਪਰਿਵਾਰਿਕ ਰੱਖ ਰਹੇ ਨੇ, ਤੇ ਤਾਂ ਕਿ ਸਾਡੀ ਆਡੀਅנס ਦਾ ਇੰਟਰਸਟ ਵੀ ਬਣਿਆ ਰਹੇ ਤੇ ਨਵੇਂ ਤੋਂ ਨਵੇਂ ਐਕਸਪੈਰੀਮੈਂਟਸ ਵੀ ਹੁੰਦੇ ਰਹਿਣ। ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਫਿਲਮ ਬਿਲਕੁਲ ਹਾਈਟ ਤੇ ਆ, ਰਿਸ਼ਤਿਆਂ ਤੇ ਆ, ਵੀ ਜਦੋਂ ਬੰਦਾ ਹਾਈਟ ਦੇ ਵਿੱਚ ਛੋਟਾ ਆ ਹਨਾ, ਅਨੀਤਾ ਮੈਮ ਦੇ ਮੈਂ ਡਾਇਲੋਗ ਦੇਖਿਓ ਬੱਲਬ ਲਾਉਣ ਵਾਲਾ ਤੇ ਹੋਰ ਹਨਾ, ਭੱਲਾ ਸਾਹਿਬ ਨੁਸਖੇ ਦੇਈ ਜਾਂਦੇ ਆ ਹਨਾ, ਲੱਗਦਾ ਐਂਟਰਟੇਨਮੈਂਟ ਹੋਏਗਾ, ਬਹੁਤ ਹੋਏਗਾ, ਐਕਸਪੈਕਟੇਸ਼ਨਸ ਤਾਂ ਇਹੀ ਹੁੰਦੀਆਂ ਨੇ ਹਮੇਸ਼ਾ। ਪਰ ਤੁਹਾਨੂੰ ਲੱਗਦਾ ਕਿ ਰੀਅਲ ਲਾਈਫ ਦੇ ਵਿੱਚ ਹਾਈਟ ਵਾਲਾ ਬੰਦਾ ਡੋਮੀਨੇਟਡ ਹੁੰਦਾ, ਮਤਲਬ ਉਹ ਸਾਰਿਆਂ ਨੂੰ ਉੱਤੋਂ ਦੇਖਦਾ, ਸਾਰੇ ਉਹਦੇ ਨਾਲ ਐਂ ਗੱਲ ਕਰਦੇ? ਜੀ ਹਾਂਜੀ, ਇਹ ਵਾਈਡਲੀ ਮੰਨਿਆ ਜਾਂਦਾ ਹੈਗਾ ਕਿ ਜਿਹੜੇ ਜਿਨ੍ਹਾਂ ਦੀ ਹਾਈਟ ਲੰਬੀ ਹੁੰਦੀ ਹੈ ਉਹ ਆਪਦਾ ਰੋਬ ਜ਼ਿਆਦਾ ਰੱਖਦੇ ਨੇ, ਪਰ ਆਈ ਥਿੰਕ ਇਹ ਬਹੁਤ ਇੱਕ ਪਰਸਨ ਟੂ ਪਰਸਨ ਡਿਪੈਂਡ ਕਰਦੀ ਹੋਈ ਸਿਚੁਏਸ਼ਨ ਵੀ ਹੈ।
ਹੁਣ ਜੇ ਕਿਸੇ ਨੂੰ ਤੁਸੀਂ ਸੋਸਾਇਟੀ ਜਿਵੇਂ ਇੱਕ ਸਾਡੇ ਦਿਮਾਗ ਦੇ ਵਿੱਚ ਕੁਝ ਗੱਲਾਂ ਫੀਡ ਕਰ ਦਿੰਦੀ ਹੈ ਤਾਂ ਉਹ ਇਸ ਤਰੀਕੇ ਨਾਲ ਹੁੰਦਾ ਵੀ ਜੇ ਕੋਈ ਲੰਮਾ ਬੰਦਾ ਹੈ ਤਾਂ ਉਹਨੂੰ ਸ਼ੁਰੂ ਤੋਂ ਹੀ ਐਵੇਂ ਸਿਖਾਇਆ ਜਾਂਦਾ ਵੀ ਤੂੰ ਤਾਂ ਪੂਰਾ ਟੌਰ ਵਿੱਚ ਰਹਿ ਤੇ ਤੂੰ ਦਬਕਾ ਕੇ ਰੱਖ ਸਾਰਿਆਂ ਨੂੰ, ਪਰ ਲੇਕਿਨ ਇਹ ਪਰਸਨ ਟੂ ਪਰਸਨ ਡਿਪੈਂਡ ਕਰਨ ਵਾਲੀਆਂ ਸਿਚੁਏਸ਼ਨਸ ਨੇ। ਤੇ ਮੇਰੇ ਖਿਆਲ ਵਿੱਚ ਗੁਣ ਇਕੱਲੇ ਹਾਈਟ ਦੇ, ਵੇਟ ਦੇ ਜਾਂ ਹੋਰ ਨਹੀਂ ਹੁੰਦੇ, ਗੁਣ ਬਹੁਤ ਸਾਰੇ ਹੁੰਦੇ ਨੇ ਤੇ ਹਾਈਟ ਇਜ਼ ਵਨ ਆਫ ਦ ਫੈਕਟਰਸ, ਲੇਕਿਨ ਉਹ ਸਾਰਾ ਕੁਝ ਡਿਟਰਮਿਨ ਨਹੀਂ ਕਰਦੀ। ਜੀ, ਪੁਖਰਾਜ ਬਾਈ ਕੋਲੇ ਚੱਲਦੇ ਆ, ਕਿਤੇ ਬੋਰ ਨਾ ਹੋ ਜਾਣਾ ਬਾਈ ਉਹਨੇ ਕਹਿ ਦੇਣ ਉਧਰ ਹੀ ਲੱਗਿਆ ਪਿਆ। ਅੱਛਾ ਬਾਈ, ਇੱਕ ਗੱਲ ਹੈਗੀ ਆ ਪੁਖਰਾਜ ਬਾਈ, ਪੰਜਾਬੀ ਸਿਨੇਮਾ ਬਾਰੇ ਵੀ ਇੱਕ ਟਾਈਮ ਆਇਆ, ਇੱਕ ਦੌਰ ਆਇਆ ਵਿੱਚ ਦੀ, ਜਦੋਂ ਫੇਸਸ ਦੇ ਉੱਤੇ ਪ੍ਰੋਜੈਕਟ ਲਿਆਉਣ ਲੱਗੇ ਲੋਕ, ਸਿੰਗਰਸ ਦੀ ਐਂਟਰੀ ਹੋਈ। ਕਿਸੇ 'ਚ ਕਿੰਨੀ ਸਮਰੱਥਾ, ਆਪਾਂ ਇਸ ਗੱਲ 'ਚ ਨਹੀਂ ਪੈਂਦੇ, ਅਥਾਹ ਸਮਰੱਥਾ ਵਾਲੇ ਲੋਕ ਨੇ, ਆਪਣੇ ਤੋਂ ਚੰਗੇ ਲੋਕ ਨੇ, ਆਪਣੇ ਤੋਂ ਬਿਹਤਰ ਕਰਨ ਵਾਲੇ ਲੋਕ ਹੋਣਗੇ, ਕਿਤੇ ਕੋਈ ਚੀਜ਼ ਖਤਮ ਨਹੀਂ ਹੁੰਦੀ। ਪਰ ਇਹ ਸ਼ੁਭ ਸੰਕੇਤ ਨਹੀਂ ਹੈ, ਚੰਗਾ ਸੰਕੇਤ ਨਹੀਂ ਹੈ ਕਿ ਇੱਕ ਜਿਹੜੇ ਆਰਟਿਸਟ ਲੋਕ ਨੇ, ਅਦਾਕਾਰ ਨੇ, ਹੁਣ ਉਹ ਲੀਡ ਦੇ ਵਿੱਚ ਆ ਰਹੇ ਨੇ ਬਜਾਏ ਇਸ ਦੇ ਫੇਸ, ਕਿਉਂਕਿ ਐਕਸੈਪਟੇਬਿਲਿਟੀ ਵਧੀ ਆ। ਦੇਵ ਖਰੋੜ ਬਾਈ ਹੋ ਗਏ, ਕੋਈ ਬੈਕਗਰਾਊਂਡ ਦੀ ਮਿਊਜ਼ਿਕ ਵਾਲੀ ਜਾਂ ਕਲਾਕਾਰੀ ਵਾਲੀ ਆਪਣੇ ਦਮ ਤੇ ਫਿਲਮਾਂ ਲੈ ਕੇ ਜਾਂਦੇ ਨੇ। ਇਸ ਤਰ੍ਹਾਂ ਹੋਰ 3-4 ਫੇਸ ਨੇ। ਤੁਸੀਂ ਆ ਗਏ ਹੋ ਇਸੇ ਲੈਵਲ 'ਚ ਜਾਂ ਇਸੇ ਕੈਟੇਗਰੀ ਦੇ ਵਿੱਚ। ਇਹ ਕੀ ਲੱਗਦਾ ਕਿ ਇਸ ਤਰ੍ਹਾਂ ਜਦੋਂ ਚੀਜ਼ਾਂ ਵਾਪਰਦੀਆਂ ਨੇ, ਇਹ ਲੱਗਦਾ ਕਿ ਐਕਸੈਪਟੇਬਿਲਿਟੀ ਤਾਂ ਸਗੋਂ ਇਨਕਰੀਜ਼ ਹੋ ਰਹੀ ਹੈ? ਮੇਰੇ ਖਿਆਲ ਨਾਲ ਇਹ ਸ਼ੁਭ ਸੰਕੇਤ ਹੈ। ਇਹਦੇ ਭਾਜੀ ਕਈ ਕਾਰਨ ਨੇ ਇਸ ਟੌਪਿਕ ਦੇ। ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਕਿ ਨੋ ਡਾਊਟ ਮੇਰੇ ਹਿਸਾਬ ਨਾਲ ਕੋਈ ਵੀ ਚੰਗਾ ਆਰਟਿਸਟ ਹੈ ਜਿਹੜਾ ਜੋ ਸਿੰਗਰ ਹੈਗਾ ਵੀ ਹੈ, ਨਹੀਂ ਵੀ ਹੈ, ਉਹ ਚੱਲੂਗਾ ਜਿਹੜਾ ਚੰਗਾ ਆਰਟਿਸਟ ਆ ਉਹਨੂੰ ਆਡੀਅנס ਅਸੈਪਟ ਕਰੂਗੀ ਹੀ ਕਰੂ। ਦੂਜਾ ਇਹ ਹੈ ਭਾਜੀ ਕਿ ਜਿਹੜਾ ਪ੍ਰੋਡਿਊਸਰ ਹੁੰਦਾ ਉਹ ਹਮੇਸ਼ਾ ਇਹ ਸੋਚਦਾ ਕਿ ਯਾਰ ਮੈਂ ਇੰਨੇ ਪੈਸੇ ਲਾ ਰਿਹਾ, ਇੰਨਾ ਰਿਸਕ ਚੱਕ ਰਿਹਾ, ਉਹ ਕਈ ਪ੍ਰੋਸਪੈਕਟ ਤੋਂ ਚੀਜ਼ਾਂ ਨੂੰ ਦੇਖਦਾ। ਮੇਰੀ ਫਿਲਮ ਨੂੰ ਜਿਹੜੀ ਓਪਨਿੰਗ ਆ ਉਹ ਐਸੀ ਲੱਗਣੀ ਚਾਹੀਦੀ ਹੈ ਕਿ ਮਤਲਬ ਪਹਿਲੇ ਦਿਨ ਦੇ ਵਿੱਚ ਹੀ ਰਿਸਕ ਘੱਟ ਹੋ ਜੇ ਵੀ ਸਾਡਾ ਪੈਸੇ ਪੂਰੇ ਹੋਣ ਵਾਲਾ। ਸੋ ਉਹ ਇਸ ਕਰਕੇ ਆਲਰੇਡੀ ਨੋਨ ਵੱਡਾ ਫੇਸ ਚੱਕਦੇ ਨੇ ਤਾਂ ਕਿ ਜਿਹੜੀ ਉਹਨਾਂ ਦੀ ਫੈਨ ਫੋਲੋਇੰਗ ਆਲਰੇਡੀ ਆ ਉਹ ਤਾਂ ਪੱਕੀ ਹੋ ਗਈ ਨਾ ਵੀ ਉਹਨਾਂ ਨੇ ਤਾਂ ਜਿਹੜੀ ਸਿੰਗਰਾਂ ਦੀ ਫੈਨ ਫੋਲੋਇੰਗ ਹੋ ਗਈ। ਜਿਹੜੀ ਹੁਣ ਆਰਟਿਸਟ ਦਾ ਹੈਗਾ ਜੀ, ਉਹ ਮੇਰੇ ਹਿਸਾਬ ਨਾਲ ਥੋੜਾ ਜਿਹਾ ਪਹਿਲਾਂ ਘੱਟ ਸੀਗਾ, ਜਿਹੜਾ ਅਦਾਕਾਰ ਦੀ ਗੱਲ ਕਰਦੇ ਹਾਂ ਜੀ ਆਪਾਂ, ਤੇ ਜਿਹੜਾ ਐਕਟਰ ਆ ਉਹਦਾ ਥੋੜਾ ਜਿਹਾ ਪਹਿਲਾਂ ਘੱਟ ਹੁੰਦਾ ਸੀ ਕਿ ਲੀਡ ਰੋਲਸ ਦੇ ਵਿੱਚ ਥੋੜਾ ਉਹਨੂੰ ਰੱਖਿਆ ਜਾਂਦਾ ਸੀ ਦਬਾ ਕੇ। ਕਿਉਂਕਿ ਨਹੀਂ, ਪਰ ਪੰਜਾਬੀ ਦਰਸ਼ਕ ਦੀ ਸਮਝ ਦੇ ਨਾਲ ਤਾਂ ਇਹ ਚੀਜ਼ਾਂ ਚੰਗੀਆਂ ਨੇ ਨਾ, ਵੀ ਅਦਾਕਾਰ ਨੂੰ ਪ੍ਰੈਫਰੈਂਸ ਹੋਏ ਜੋ ਵਧੀਆ ਅਦਾਕਾਰੀ ਕਰਦਾ ਹੈ। ਸਿਨੇਮੇ ਲਈ ਵੀ ਇਹ ਚੰਗੀ ਗੱਲ ਹੈ, ਥੀਏਟਰ ਆਰਟਿਸਟ ਆ ਰਹੇ ਨੇ। ਇਹ ਹੈ ਹੀ ਹੈ ਭਾਜੀ, ਉਹ ਤਾਂ ਸਿਨੇਮੇ ਲਈ, ਆਡੀਅנס ਲਈ, ਐਕਟਰ ਦੇ ਆਪ ਦੇ ਲਈ, ਸਾਰਿਆਂ ਲਈ ਵਧੀਆ ਚੀਜ਼ ਹੈ। ਸਾਰਿਆਂ ਲਈ ਵਧੀਆ ਚੀਜ਼ ਆ, ਕਿਉਂਕਿ ਜਦੋਂ ਐਕਟਰ ਇੱਕ ਆ ਕੇ ਆਪਦੇ ਆਪ ਨੂੰ ਪ੍ਰੂਵ ਕਰ ਦਿੰਦਾ, ਉਸ ਤੋਂ ਬਾਅਦ ਤਾਂ ਬੁਰਾਈ ਰਹਿ ਨਹੀਂ ਜਾਂਦੀ। ਉਸ ਤੋਂ ਬਾਅਦ ਤਾਂ ਆਡੀਅנס ਆਪ ਹੀ ਹੱਥਾਂ ਤੇ ਚੱਕ ਲੈਂਦੀ ਹੈ। ਆਡੀਅנס ਚੱਕ ਲੈਂਦੀ ਹੈ। ਨਹੀਂ, ਇਹ ਅਸੀਂ ਵੀ ਜਦੋਂ ਕਿਉਂਕਿ ਫਿਲਮ ਇੰਡਸਟਰੀ ਨਾਲ ਗੱਲਬਾਤ ਕਰਦੇ ਹਾਂ ਤਾਂ ਚੀਜ਼ਾਂ ਨੂੰ ਜਾਂ ਦਰਸ਼ਕਾਂ ਦੇ ਕਈ ਵਾਰੀ ਚੀਜ਼ਾਂ ਨੂੰ ਆਪਾਂ ਕ੍ਰਿਟਿਕ ਵੀ ਕਰਦੇ ਹਾਂ, ਐਨਾਲਾਈਜ਼ ਕਰਦੇ ਹਾਂ, ਫਿਲਮ ਸਮੀਖਿਆ ਦੇ ਪੜ੍ਹਦੇ ਹਾਂ, ਰਿਵਿਊ ਪੜ੍ਹਦੇ ਹਾਂ ਕਿ ਯਾਰ ਉਹ ਕੀ ਕਹਿ ਰਹੇ ਨੇ, ਹਨਾ। ਤਾਂ ਦੂਜੇ ਲੋਕਾਂ ਤੋਂ ਆਪਾਂ ਜ਼ਿਆਦਾ ਸਿੱਖਦੇ ਹਾਂ ਕਿ ਯਾਰ ਉਹਨਾਂ ਦੀ ਕੀ ਰਾਏ ਸੀ, ਜਾਂ ਇਸ ਪ੍ਰੋਡਕਟ ਇਹ ਫੇਲ ਕਾਹਤੋਂ ਹੋਇਆ, ਉਹ ਫਲੋਪ ਕਾਹਤੋਂ ਹੋਈ, ਉਹ ਹਿੱਟ ਕਾਹਤੋਂ। ਜਦੋਂ ਆਪਾਂ ਛਾਨਣੀ ਲਾਉਣੇ ਆ ਨਾ, ਤਾਂ ਉਦੋਂ ਜਦੋਂ ਉਹ ਡਿਸਕੋਰਸ ਦੇ ਵਿੱਚੋਂ ਚੀਜ਼ਾਂ ਨਿਕਲਦੀਆਂ ਨੇ ਤਾਂ ਉਹ ਕਹਿੰਦੇ ਨੇ, ਸਿੱਧੇ ਕਹਿੰਦੇ ਨੇ ਕਿ ਯਾਰ ਸੈਲੀਬ੍ਰਿਟੀ ਹੋਣਾ, ਪ੍ਰਸਿੱਧ ਹੋਣਾ ਇੱਕ ਡਿਫਰੈਂਟ ਚੀਜ਼ ਆ, ਲੋਕਾਂ ਨੂੰ ਪਸੰਦ ਆਉਣਾ, ਅਦਾਕਾਰੀ ਕਰਨਾ ਇੱਕ ਡਿਫਰੈਂਟ ਚੀਜ਼ ਆ। ਮੇਰੇ ਖਿਆਲ ਦੇ ਨਾਲ ਜਿੰਨੀਆਂ ਚੀਜ਼ਾਂ ਇਹ ਜ਼ਿਆਦਾ ਦਰਸ਼ਕ ਸਮਝੂਗਾ ਕਿ ਯਾਰ ਅਦਾਕਾਰੀ ਆਹ ਚੀਜ਼ ਆ, ਰੰਗਮੰਚ ਆਹ ਵਾ, ਥੀਏਟਰ ਆ, ਉਹ ਦੂਜਾ ਓਨਾ ਹੀ ਘੇਰਾ ਬਰੋਡ ਹੁੰਦਾ ਜਾਊਗਾ। ਤੁਸੀਂ ਕੀ ਕਹਿੰਦੇ? 100% ਜੀ। ਇਹ ਲਾਸਟ ਲਾਈਨ ਭਾਜੀ ਦੁਬਾਰਾ ਬੋਲੋ ਜੀ, ਕੀ ਕਹਿ ਰਹੇ ਹੋ? ਮੈਂ ਕਿਹਾ ਵੀ ਜਿੰਨਾ ਘੇਰਾ ਇਹ ਆਡੀਅנס ਦੀ ਸਮਝ ਦੇ ਨਾਲ ਵੱਡਾ ਹੋਊਗਾ ਜੀ ਕਿ ਫਲਾਂ ਬੰਦਾ ਅਦਾਕਾਰ ਹੈ, ਫਲਾਂ ਬੰਦਾ ਵਧੀਆ ਪਰਦੇ ਤੇ ਵਧੀਆ ਪਰਫਾਰਮ ਕਰਦਾ, ਕਰੈਕਟਰ ਨਾਲ ਨਿਆਂ ਕਰਦਾ, ਉਹਨਾਂ ਹੀ ਚੰਗੀ ਗੱਲ ਹੈ ਸਿਨੇਮੇ ਵਾਸਤੇ। ਜਦੋਂ ਜਿਹੜਾ ਕਿ ਨੋ ਡਾਊਟ ਹੁਣ ਕਿ ਆਪਾਂ ਦਿਲਜੀਤ ਭਾਜੀ ਦੀ ਗੱਲ ਕਰਦੇ ਹਾਂ, ਉਹਦੀ ਉਹ ਬੰਦਾ ਆਲਰਾਊਂਡਰ ਹੈ ਜੀ। ਤੁਸੀਂ ਲਾ ਲਓ ਡਾਂਸ ਦੇ ਵਿੱਚ, ਐਕਟਿੰਗ ਦੇ ਵਿੱਚ, ਸਿੰਗਿੰਗ ਦੇ ਵਿੱਚ, ਹਰੇਕ ਪੱਖਾਂ 'ਚ ਉਹ ਤੁਸੀਂ ਲਾ ਲਓ ਸੰਪੂਰਨ ਬੰਦਾ। ਆਡੀਅנס ਦੇ ਵਿੱਚ ਐਕਸੈਪਟੇਬਿਲਿਟੀ ਹੈ, ਹਰ ਕੁਝ ਕਰ ਲੈ, ਹਰ ਚੀਜ਼ ਕਰ। ਉਹ ਬੰਦਾ, ਉਹ ਬੰਦੇ ਦੀ ਉਨੀ ਜਦੋਂ ਉਹ ਬੰਦੇ ਨੇ ਆ ਕੇ ਪਰਫਾਰਮ ਕੀਤਾ, ਇੱਕ ਵਾਰੀ ਪ੍ਰੋਡਿਊਸਰ ਨੇ ਉਹਨੂੰ ਚਾਂਸ ਦਿੱਤਾ, ਉਹ ਤੋਂ ਬਾਅਦ ਉਸ ਬੰਦੇ ਨੇ ਆ ਕੇ ਪਰਫਾਰਮ ਕੀਤਾ ਤੇ ਉਹਨੇ
ਆਪਣੇ ਆਪ ਨੂੰ ਪ੍ਰੂਵ ਕਰਤਾ ਜੀ, ਹੈਨਾ। ਤੇ ਮਤਲਬ ਆਡੀਅנס ਦਾ ਵੀ ਜਿਹੜਾ ਤੁਸੀਂ ਘੇਰੇ ਵਾਲੀ ਗੱਲ ਕੀਤੀ ਆ ਉਹ ਵੱਧ ਗਿਆ। ਇਸੇ ਤਰ੍ਹਾਂ ਜਦੋਂ ਇੱਕ ਐਕਟਰ ਬੰਦਾ ਆ ਕੇ ਪਰਫਾਰਮ ਕਰੂਗਾ ਤੇ ਉਹ ਉਸੇ ਤਰ੍ਹਾਂ ਆਡੀਅנס ਦਾ ਉਦੋਂ ਵੀ ਘੇਰਾ ਵਧੂਗਾ ਜੀ ਸੋਚ ਦਾ। ਤੇ ਉਸੇ ਤਰ੍ਹਾਂ ਹੀ ਮੇਰੇ ਹਿਸਾਬ ਨਾਲ ਜਿਵੇਂ ਹੁਣ ਪ੍ਰਸਿੱਧ ਕਲਾਕਾਰ ਹੈਗੇ ਨੇ, ਸਿੰਗਰ, ਐਕਟਰ, ਸਾਰੇ ਜਾਣੇ, ਸੋ ਮੇਰੇ ਹਿਸਾਬ ਨਾਲ ਇੱਕ ਜਿਹੜਾ ਕੱਲਾ ਐਕਟਰ ਹੋਊਗਾ ਉਹਦੀ ਵਾਰੀ ਵੀ ਬਹੁਤ ਛੇਤੀ ਆਊਗੀ। ਅੱਛਾ ਸ਼ਨੀਲ, ਤੁਸੀਂ ਇਸ ਗੱਲ ਨਾਲ ਸਹਿਮਤ ਹੋ ਵੀ ਆ ਜਿਹੜੇ ਸਿਨੇਮਾ ਦੇ ਵਿੱਚ, ਪੰਜਾਬੀ ਸਿਨੇਮਾ ਦੇ ਵਿੱਚ ਜੋ ਐਕਸਪੈਰੀਮੈਂਟ ਹੋ ਰਹੇ ਨੇ, ਡਿਫਰੈਂਟ ਕਨਸੈਪਟ ਦੇ ਉੱਤੇ ਕੰਮ ਹੋ ਰਿਹਾ, ਔਰ ਮਾਸ਼ਾ ਅੱਲਾ ਪ੍ਰਮਾਤਮਾ ਕਰੇ ਕਿ ਉਹ ਕਾਮਯਾਬ ਹੋਣ, ਤਾਂ ਇਹ ਵਧੀਆ ਗੱਲ ਹੈ, ਇਸ ਤਰ੍ਹਾਂ ਹੋਣਾ ਚਾਹੀਦਾ। ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਬਿਲਕੁਲ ਜੀ, ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਮੈਨੂੰ ਪਰਸਨਲੀ ਬਹੁਤ ਵਧੀਆ ਲੱਗਦਾ ਜਦੋਂ ਮੈਂ ਕੋਈ ਡਿਫਰੈਂਟ ਤਰ੍ਹਾਂ ਦਾ ਸਿਨੇਮਾ ਦੇਖਦੀ ਹਾਂ। ਤੇ ਹਾਲਾਂਕਿ ਹਰ ਕਿਸੇ ਦੀ ਆਪਣੀ ਕੋਈ ਨਾ ਕੋਈ ਪ੍ਰੈਫਰੈਂਸ ਹੁੰਦੀ ਹੈ, ਤੇ ਰੋਮਾਂਟਿਕ ਕਾਮੇਡੀਜ਼ ਅਸੀਂ ਸਾਰੇ ਹੀ ਦੇਖਣਾ ਪਸੰਦ ਕਰਦੇ ਹਾਂ ਕਿਉਂਕਿ ਉਹ ਇੱਕ ਮਾਸ ਆਡੀਅנס ਨੂੰ ਅਪੀਲ ਕਰਦੀਆਂ ਨੇ। ਲੇਕਿਨ ਐਕਸਪੈਰੀਮੈਂਟਸ ਬਹੁਤ ਜ਼ਰੂਰੀ ਨੇ ਤੇ ਹੋਣੇ ਚਾਹੀਦੇ ਨੇ, ਤੇ ਉਹਨਾਂ ਨੂੰ ਅਸੈਪਟੈਂਸ ਵੀ ਮਿਲਣੀ ਚਾਹੀਦੀ ਹੈ। ਜਿਵੇਂ ਕਿ ਬਾਲੀਵੁੱਡ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਬਾਲੀਵੁੱਡ ਦੇ ਵਿੱਚ ਵੀ ਐਕਸਪੈਰੀਮੈਂਟਸ ਹੁੰਦਿਆਂ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ, ਪਰ ਜਦੋਂ ਹੋਣ ਲੱਗੇ ਤਾਂ ਬਹੁਤ ਤਰ੍ਹਾਂ ਦੇ ਹੋਣ ਲੱਗੇ ਤੇ ਉਹਨਾਂ ਨੂੰ ਅਸੈਪਟੈਂਸ ਮਿਲਣੀ ਸ਼ੁਰੂ ਹੋ ਗਈ। ਉਹ ਤਾਂ ਰੀਮੇਕ ਬਣਾ ਕੇ ਤੇ ਸਕਸੈਸ ਕਰ ਲੈਂਦੇ, ਉਹਨਾਂ ਕੋਲੇ ਵਾਵਾ ਆਡੀਅנס ਦਾ ਘੇਰਾ ਬਹੁਤ ਵੱਡਾ। ਵੈਸੇ ਆਪਣੇ ਕੋਲੇ ਕਾਊਂਟਿੰਗ ਆਫ ਆਡੀਅנס ਬਹੁਤ ਘੱਟ। ਨਹੀਂ, ਤੁਸੀਂ ਐਕਸਪੈਰੀਮੈਂਟਸ ਦੀ ਆਪਾਂ ਗੱਲ ਕਰੀਏ ਤਾਂ OTT ਕਿੱਡਾ ਵੱਡਾ ਐਕਸਪੈਰੀਮੈਂਟ ਹੈ। ਬਿਲਕੁਲ। OTT ਆਪਦੇ ਆਪ ਦੇ ਵਿੱਚ ਹੁਣ ਆਡੀਅנס, ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜੋ ਸਿਨੇਮਾ ਜਾਣਾ ਪ੍ਰੈਫਰ ਨਹੀਂ ਕਰਦੇ, ਉਹ ਘਰੇ ਬੈਠ ਕੇ ਦੇਖਣਾ, ਵੈਬ ਸੀਰੀਜ਼ ਦੇਖਣਾ ਜ਼ਿਆਦਾ ਪ੍ਰੈਫਰ ਕਰਦੇ ਨੇ ਫਿਲਮਸ ਦੇ ਨਾਲੋਂ। ਤਾਂ ਉਹ ਤੁਸੀਂ ਜਦੋਂ ਆਡੀਅנס ਨੂੰ ਕੁਝ ਆਫਰ ਕਰੋਗੇ ਤਾਂ ਉਹ ਡਿਸਾਈਡ ਕਰੂਗੀ ਕਿ ਉਹਨਾਂ ਨੇ ਇਹ ਚੀਜ਼ ਦੇਖਣੀ ਹੈ, ਪਸੰਦ ਕਰਨੀ ਹੈ, ਅੱਗੇ ਚੱਲਣੀ ਹੈ ਕਿ ਨਹੀਂ ਚੱਲਣੀ। ਮੇਰੇ ਖਿਆਲ ਨਾਲ OTT ਦੇ ਵਿੱਚੋਂ ਆਡੀਅנס ਨੂੰ ਕੱਢ ਕੇ ਲਿਆਉਣਾ ਸਿਨੇਮੇ ਦੇ ਵਿੱਚ, ਇਹ ਵੀ ਬਹੁਤ ਵੱਡਾ ਚੈਲੰਜ ਹੋਗਾ। ਖਾਸ ਕਰਕੇ ਜਿਵੇਂ ਤੁਹਾਡਾ ਮਾਹੀ ਮੇਰਾ ਨਿੱਕਾ ਜਿਹਾ, ਮੈਂ ਟ੍ਰੇਲਰ ਦੇਖ ਰਿਹਾ ਸੀਗਾ, ਮੋਸਟਲੀ ਜਿਹੜੀਆਂ ਹੁਣ ਰਿਲੀਜ਼ ਹੋਈਆਂ ਕੋਵਿਡ ਤੋਂ ਬਾਅਦ ਫਿਲਮਾਂ ਪੰਜਾਬੀ ਵਾਲੀਆਂ ਸਾਰੀਆਂ ਹੀ ਦੇਖੀਆਂ, ਔਰ ਚੰਗਾ ਕੰਮ ਵੀ ਹੋਇਆ। ਸੋਹਣੇ ਡਾਇਲੋਗ ਲਿਖੇ ਨੇ, ਸਕ੍ਰਿਪਟ ਤੇ ਕੰਮ ਹੋ ਰਿਹਾ, ਬਹੁਤ ਸੋਹਣੀ ਗੱਲ ਆ। ਵਿਸ਼ਿਆਂ ਤੇ ਕੰਮ ਹੋ ਰਿਹਾ, ਚੰਗੀ ਗੱਲ ਆ। ਬਹੁਤ ਅਸੀਂ ਚਾਹੁੰਦੇ ਹਾਂ, ਅਸੀਂ ਵੈਲ ਵਿਸ਼ਰ ਹਾਂ ਪੰਜਾਬੀ ਸਿਨੇਮਾ ਦੇ। ਕ੍ਰਿਟਿਕ ਹੁੰਦੇ ਨੇ ਲੋਕ, ਹੋਣਾ ਚਾਹੀਦਾ, ਇਹ ਚੀਜ਼ਾਂ ਸਾਰੀਆਂ ਪੈਰਲਲ ਚੱਲਣੀਆਂ ਚਾਹੀਦੀਆਂ। ਪਰ ਆਪਾਂ ਕਹਿੰਦੇ ਕਿ ਸਾਡੀਆਂ ਇੰਡਸਟਰੀਜ਼ ਵੀ ਗਰੋ ਕਰਨ, ਸਾਡੇ ਨਵੇਂ ਲੋਕਾਂ ਨੂੰ ਚਾਂਸ ਮਿਲੇ, ਪ੍ਰਤਿਭਾਸ਼ਾਲੀ ਲੋਕ ਅੱਗੇ ਆਉਣ, ਉਹਨਾਂ ਦੀ ਫੈਨ ਫੋਲੋਇੰਗ ਹੋਵੇ, ਅਸੀਂ ਚਾਹੁੰਦੇ ਹਾਂ। ਪਰ ਇਹ ਚੀਜ਼ਾਂ ਕਿੰਨੀਆਂ ਕੁ ਚੈਲੰਜ ਹੈ। ਇੱਕ ਨਵਾਂ ਸਬਜੈਕਟ ਮਾਹੀ ਮੇਰਾ ਨਿੱਕਾ ਜਿਹਾ, ਸਾਨੂੰ ਆਡੀਅנס ਨੂੰ ਬਰੀਫ ਵੀ ਕਰੇ ਥੋੜਾ ਜਿਹਾ ਕਿ ਕੀ ਨਵਾਂ, ਮੈਂ ਦੇਖਣ ਜਾਵਾਂ ਤਾਂ ਕਿਉਂ ਜਾਵਾਂ ਸਿਨੇਮੇ, ਹਨਾ, ਉਹ ਦੱਸੋ ਰੀਜ਼ਨ। ਤੇ ਕਿਸੇ ਵੀ OTT ਦੇ ਦਰਮਿਆਨ ਇਹ ਚੈਲੰਜ ਕਿੰਨਾ ਕੁ ਹੈ, ਕਿਉਂਕਿ ਲੋਕ ਵੀ ਘਰੇ ਬੈਠੇ ਸੀਗੇ 2 ਸਾਲ ਹੋ ਗਏ। ਬਿਲਕੁਲ ਜੀ, ਇੱਕ ਮਾਹੀ ਮੇਰਾ ਨਿੱਕਾ ਜਿਹਾ ਦੇਖਣ ਜਾਣ ਦਾ ਰੀਜ਼ਨ ਇਹ ਹੈ ਕਿ ਜੋ ਮੈਂ ਫੀਲ ਕਰਦੀ ਹਾਂ, ਇੱਕ ਤਾਂ ਇਹ ਪੰਜਾਬੀ ਆਡੀਅנס ਦਾ ਬਹੁਤ ਅਪੀਲਿੰਗ ਸਬਜੈਕਟ ਹੈ, ਜੋ ਅਸੀਂ ਰੋਮਾਂਟਿਕ ਕਾਮੇਡੀ ਜਨਰ ਦੀ ਗੱਲ ਕਰ ਰਹੇ ਹਾਂ, ਕਿਉਂਕਿ ਇਹ ਤਾਂ ਟਾਈਮ ਹੀ ਦੱਸਦਾ, ਟਾਈਮ ਇਸ ਚੀਜ਼ ਦਾ ਗਵਾਹ ਹੈ ਕਿ ਪੰਜਾਬੀ ਆਡੀਅנס ਨੇ ਇਸ ਜਨਰ ਨੂੰ ਬਹੁਤ ਬੇਸ਼ੁਮਾਰ ਪਿਆਰ ਦਿੱਤਾ ਹੈ ਤੇ ਉਹ ਦੇਖਣਾ ਪਸੰਦ ਕਰਦੇ ਨੇ। ਲੇਕਿਨ ਜੋ ਸਬਜੈਕਟ ਅਸੀਂ ਨਵਾਂ ਲੈ ਕੇ ਆ ਰਹੇ ਹਾਂ, ਉਹਦੇ ਵਿੱਚ ਸਾਡਾ ਕਨਸੈਪਟ ਹੈ ਕਿ ਕੁੜੀ ਲੰਮੇ ਕੱਦ ਦੀ ਹੈ ਤੇ ਮੁੰਡਾ ਉਹਦੇ ਤੋਂ ਨਿੱਕੇ ਕੱਦ ਦਾ। ਲੇਕਿਨ ਜੋ ਅਸੀਂ ਮੈਸੇਜ ਡਿਲੀਵਰ ਕਰਨਾ ਚਾਹੁੰਦੇ ਹਾਂ ਉਹ ਇਹ ਹੈ ਕਿ ਕੱਦ ਨਾਲੋਂ ਕਿਰਦਾਰ ਵੱਡਾ ਹੁੰਦਾ ਹੈ। ਤੇ ਟਾਈਮ ਐਂਡ ਅਗੇਨ ਸੋਸਾਇਟੀ ਨੂੰ ਇਹ ਮੈਸੇਜ ਦੇਣ ਦੀ ਲੋੜ ਪੈ ਜਾਂਦੀ ਹੈ, ਕਿਉਂਕਿ ਸੋਸਾਇਟੀ ਦੇ ਆਪਦੇ ਤਰੀਕੇ ਦੇ ਨੋਰਮਸ ਹੁੰਦੇ ਨੇ ਤੇ ਆਪਦੇ ਤਰੀਕੇ ਦੇ ਕਨਸੈਪਸ਼ਨਸ ਹੁੰਦੀਆਂ ਨੇ, ਜਿਨ੍ਹਾਂ ਨੂੰ ਤੋੜਨਾ ਬਹੁਤ ਔਖਾ ਹੋ ਜਾਂਦਾ ਹੈ। ਤੇ ਐਜ਼ ਐਨ ਆਰਟਿਸਟ ਇਹ ਇੱਕ ਆਰਟ ਦੀ ਰਿਸਪੌਂਸਿਬਿਲਿਟੀ ਹੈ ਕਿ ਜੋ ਤੁਸੀਂ ਦੇਖੋਗੇ ਵੀ ਜਦੋਂ ਵੀ ਸੋਸਾਇਟੀ ਦੇ ਵਿੱਚ ਕੁਝ ਬਦਲਾਅ ਆਉਂਦਾ ਹੈ, ਆਰਟ ਇਜ਼ ਅ ਰਿਫਲੈਕਸ਼ਨ ਆਫ ਦ ਸੋਸਾਇਟੀ ਐਂਡ ਸੋਸਾਇਟੀ ਇਜ਼ ਰਿਫਲੈਕਸ਼ਨ ਆਫ ਆਰਟ। ਤਾਂ ਅਸੀਂ ਐਜ਼ ਆਰਟਿਸਟ ਜੇ ਅਸੀਂ ਇੰਨੀ ਪਾਰ ਰੱਖਦੇ ਹਾਂ ਕਿ ਅਸੀਂ ਲੋਕਾਂ ਨੂੰ ਇਨਫਲੂਐਂਸ ਕਰ ਸਕਦੇ ਹਾਂ, ਕਿਸੇ ਤਰੀਕੇ ਨਾਲ ਉਹਨਾਂ ਦੇ ਸੋਚ ਦੇ ਉੱਤੇ ਥੋੜ੍ਹਾ ਜਿਹਾ ਪ੍ਰਭਾਵ ਪਾ ਸਕਦੇ ਹਾਂ, ਤਾਂ ਅਸੀਂ ਉਹਨੂੰ ਇੱਕ ਕਾਮਿਕ ਜਿਹੇ ਤਰੀਕੇ ਨਾਲ ਵੀ, ਜਿਹਦੇ ਨਾਲ ਉਹਨਾਂ ਨੂੰ ਕੁਝ ਸਟ੍ਰੈਸਫੁਲ ਵੀ ਨਾ ਲੱਗੇ ਤੇ ਉਹਨਾਂ ਨੂੰ ਇਸ ਚੀਜ਼ ਦੀ ਅਸੈਪਟੈਂਸ ਕਰਨੀ ਸੌਖੀ ਹੋਵੇ, ਉਹ ਜਿਹਾ ਇੱਕ ਕਨਸੈਪਟ ਲੈ ਕੇ ਆ ਰਹੇ ਹਾਂ। ਤੇ ਜੋ ਕੋਈ ਵੀ ਇਹਦੇ ਨਾਲ ਰਿਲੇਟ ਕਰਨਗੇ, ਜਿਨ੍ਹਾਂ ਦੇ ਰੀਅਲ ਲਾਈਫ ਸਿਚੁਏਸ਼ਨਸ ਹੋਣਗੇ, ਉਹ ਤਾਂ ਪਸੰਦ ਕਰਨਗੇ ਹੀ ਕਰਨਗੇ, ਤੇ ਜਿਨ੍ਹਾਂ ਦੀ ਇਹ ਜੀ ਰੀਅਲ ਲਾਈਫ ਸਿਚੁਏਸ਼ਨਸ ਨਹੀਂ ਵੀ ਹੋਣਗੀਆਂ ਉਹ ਵੀ ਪਸੰਦ ਕਰਨਗੇ, ਕਿਉਂਕਿ ਇੱਕ ਇਹੋ ਜਿਹੀ ਗੱਲ ਹੈ ਕਿ ਸਿਰਫ ਕੱਦ ਦੇ ਵਿੱਚ ਹੀ ਨਹੀਂ, ਬਲਕਿ ਇਨਫੈਕਟ ਕਿਰਦਾਰ ਤੁਹਾਡਾ ਬਾਕੀ ਸਾਰੇ ਗੁਣਾਂ ਨਾਲੋਂ ਜ਼ਿਆਦਾ ਮਹੱਤਵਤਾ ਰੱਖਦਾ, ਅਹਿਮੀਅਤ ਰੱਖਦਾ। ਬਿਲਕੁਲ ਜੀ, ਉਹ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ। ਤੇ ਇਹ ਮੈਸੇਜ ਅਸੀਂ ਕਨਵੇ ਕਰ ਰਹੇ ਹਾਂ ਇੱਕ ਬਹੁਤ ਹੀ ਖੂਬਸੂਰਤ ਜੀ ਸਟੋਰੀ ਦੇ ਥਰੂ। ਤਾਂ ਇਸ ਲਈ ਤੁਹਾਨੂੰ ਸਾਡੀ ਫਿਲਮ ਦੇਖਣ ਆਉਣਾ ਚਾਹੀਦਾ। ਤੇ ਦੂਜਾ ਤੁਹਾਡਾ ਸਵਾਲ ਸੀਗਾ ਕਿ OTT ਤੋਂ ਆਡੀਅנס ਨੂੰ ਖਿੱਚ ਕੇ ਸਿਨੇਮਾ ਵੱਲ ਕਿਵੇਂ ਲੈ ਕੇ ਆਇਆ ਜਾਵੇ।
ਜੀ OTT ਮੈਂ ਫੀਲ ਕਰਦੀ ਹਾਂ ਕਿ ਵੈਬ ਸੀਰੀਜ਼ ਵਾਸਤੇ ਜ਼ਿਆਦਾ ਪਪੂਲਰ ਹੈ ਰਾਦਰ ਦੈਨ ਫਿਲਮਸ ਦੇ ਲਈ। ਫਿਲਮਸ ਲਈ ਕਿਤੇ ਨਾ ਕਿਤੇ ਮੇਰੀ ਪਰਸਨਲ ਬਿਲੀਫ ਹੈ ਕਿ ਲੋਕ ਅੱਜ ਵੀ 70 mm ਦੀ ਸਕਰੀਨ ਤੇ ਜਾ ਕੇ ਪੌਪਕਾਰਨ ਹੱਥ ਵਿੱਚ ਫੜ ਕੇ ਹੀ ਦੇਖਣਾ ਪਸੰਦ ਕਰਦੇ ਨੇ। ਸਪੇਸ ਹੈਗੀ ਬਿਲਕੁਲ। ਹਾਂਜੀ, ਤੇ ਉਤੋਂ ਜਿਸ ਤਰੀਕੇ ਦੀਆਂ ਵੈਬ ਸੀਰੀਜ਼ ਚੱਲ ਰਹੀਆਂ ਨੇ ਜ਼ਿਆਦਾਤਰ ਉਹ ਮਰਡਰ ਮਿਸਟਰੀਜ਼, ਕ੍ਰਾਈਮ, ਥ੍ਰਿਲਰ, ਇਹ ਸਭ ਕੁਝ ਵਿੱਚ ਇਨਵੋਲਵਡ ਹੁੰਦਾ ਹੈ ਤੇ ਸਾਡਾ ਕਨਸੈਪਟ ਉਸ ਤੋਂ ਥੋੜਾ ਵੱਖਰਾ ਹੈ। ਤੇ ਆਈ ਥਿੰਕ ਇਹਦਾ ਮਜ਼ਾ ਜਿੰਨਾ ਸਿਨੇਮਾ ਦੇ ਵਿੱਚ ਆ ਸਕਦਾ ਉਹਨਾਂ ਘਰੇ ਬੈਠ ਕੇ ਦੇਖਣ 'ਚ ਨਹੀਂ ਆ ਸਕਦਾ। ਹਾਲਾਂਕਿ ਅਸੀਂ ਇਹਨੂੰ ਆਫਟਰ ਸਿਨੇਮਾ OTT ਤੇ ਵੀ ਰਿਲੀਜ਼ ਕਰਾਂਗੇ, ਲੇਕਿਨ ਜੋ ਇੱਕ ਫਿਲਮ ਦੇਖਣ ਦਾ ਮਜ਼ਾ ਸਿਨੇਮਾ ਦੇ ਵਿੱਚ ਹੁੰਦਾ ਹੈ ਉਹ ਅਸੀਂ ਜ਼ਰੂਰ ਚਾਹਾਂਗੇ ਕਿ ਆਡੀਅנס ਸਿਨੇਮਾ ਦੇ ਵਿੱਚ ਆ ਕੇ ਹੀ ਟਿਕਟ ਲੈ ਕੇ ਹੀ ਸਾਡੀ ਫਿਲਮ ਦੇਖੇ ਤੇ ਇਹਦੇ ਵਿੱਚ ਉਹਨਾਂ ਨੂੰ ਵੀ ਜ਼ਿਆਦਾ ਐਂਟਰਟੇਨਮੈਂਟ ਦਾ ਅਹਿਸਾਸ ਹੋਊਗਾ। ਅੱਛਾ ਪੁਖਰਾਜ ਭਾਈ, OTT ਤੇ ਤਾਂ ਤੁਸੀਂ ਧਮਾਲ ਮਚਾਇਆ ਹੋ, ਮਤਲਬ ਜਾਂ ਬਹੁਤ ਸਾਰੇ ਪ੍ਰੋਜੈਕਟਸ ਏਦਾਂ ਦੇ ਆ ਰਹੇ ਨੇ, ਲੋਕਾਂ ਨੇ ਰਿਕੋਗਨਾਈਜ਼ ਤੁਹਾਨੂੰ ਕੀਤਾ। ਮੈਂ ਤਾਂ ਹੀ ਸ਼ੁਰੂਆਤ ਕੀਤੀ ਸੀ ਭੱਲਾ ਸਾਹਿਬ ਦੀ, ਜਿਹੜੀ ਉਹ ਤੁਹਾਨੂੰ ਡਗੋਰੀ ਫੜਾਈ ਹੈ, ਤੁਸੀਂ ਹਾਲੇ ਤੱਕ ਵਧੀਆ ਸੰਭਾਲੀ ਹੋਈ ਆ, ਹਨਾ। ਜਾਂਦੇ ਫਿਲਮ ਬਾਰੇ ਜ਼ਰੂਰ ਦੱਸ ਕੇ ਜਾਇਓ ਵੀ ਕਿਉਂ ਰੀਜ਼ਨ, ਸ਼ਨੀਨ ਦਾ ਰੀਜ਼ਨ ਹੈ ਜਿਹੜਾ ਉਹ ਸੈਟਿਸਫਾਈਡ ਹੈ ਮੈਂ ਕਿ ਤਾਂ ਜਾਣਾ ਚਾਹੀਦਾ ਸਾਨੂੰ, ਹਨਾ। ਤੁਹਾਡੇ ਜ਼ੁਬਾਨੀ ਵੀ ਸੁਣਨਾ ਚਾਹੁੰਦਾ ਮੈਂ, ਤੇ ਇਹ ਜ਼ਰੂਰ ਦੱਸ ਕੇ ਜਾਇਓ ਔਰ ਨਾਲ ਇਹ ਵੀ ਜ਼ਰੂਰ ਦੱਸ ਕੇ ਜਾਇਓ ਕਿ ਤੁਸੀਂ ਵੀ ਮੰਨਦੇ ਹੋ ਕਿ ਚੈਲੰਜ OTT ਦਾ ਹੈ ਜਾਂ ਤੁਹਾਡੀ ਵਰਡਿੰਗ ਦੇ ਵਿੱਚ ਤੁਸੀਂ ਇਹ ਗੱਲ ਨੂੰ ਕਿਵੇਂ ਕਹੋਗੇ? ਮੇਰਾ ਰੀਜ਼ਨ ਇਹੀ ਦੱਸ ਗਏ ਜੀ ਸਾਰਾ। ਬਿਲਕੁਲ ਹਾਂ। ਮੇਰਾ ਐਕਚੁਅਲੀ ਉਹੀ ਹੈ ਭਾਜੀ, ਜਦੋਂ ਇੱਕ ਕੋਈ ਵੀ ਫਿਲਮ ਸਿਨੇਮਾ ਦੇ ਵਿੱਚ ਆਉਂਦੀ ਹੈ, ਹਾਂਜੀ, ਸਿਨੇਮਾ ਇੱਕ ਤਰ੍ਹਾਂ ਦਾ, ਤੁਸੀਂ ਕਿਸੇ ਵੀ ਨੋਰਮਲ ਤੁਸੀਂ ਮਿਡਲ ਕਲਾਸ ਫੈਮਿਲੀ ਦੀ ਲਾ ਲਓ ਜਾਂ ਕਿਸੇ ਹਰ ਫੈਮਿਲੀ ਦੀ ਭਾਜੀ ਪਿਕਨਿਕ ਟਾਈਪ ਹੁੰਦਾ। ਜਦੋਂ ਕੋਈ ਵੀ ਵੀਕਐਂਡ ਦੇ ਉੱਤੇ, ਜਦੋਂ ਵਰਕਿੰਗ ਕਲਾਸ ਹੈ ਜਿਹੜੀ ਜਦੋਂ ਜੌਬ ਤੋਂ ਵੀਕਐਂਡ ਤੇ ਆਰਾਮ ਕਰਦੀ ਆ, ਤਾਂ ਉਦੋਂ ਫੈਮਿਲੀ ਨੂੰ ਲਿਜਾਣ ਲਈ ਮੇਰੇ ਹਿਸਾਬ ਨਾਲ ਇੱਕ ਆਊਟਿੰਗ ਦਾ ਬਹਾਨਾ ਲਾ ਲਓ ਜਾਂ ਇੱਕ ਮਤਲਬ ਇੱਕ ਬੜਾ ਵਧੀਆ ਫੈਮਿਲੀ ਦਾ ਟਾਈਮ ਸਪੈਂਡ ਜਿਹਾ ਹੋ ਜਾਂਦਾ ਜਦੋਂ ਸਿਨੇਮਾ ਦੇਖਣ ਜਾਂਦੇ ਆ। ਤਾਂ ਉਹ ਕੱਲਾ ਇੱਕ ਸਿਨੇਮਾ ਇੰਜੋਏ ਨਹੀਂ ਕਰਦਾ, ਇੱਕ ਪਿਕਨਿਕ ਵਾਂਗੂ ਆਪਣੀ ਪੂਰੀ ਫੈਮਿਲੀ ਨੂੰ ਬੰਦਾ ਲੈ ਕੇ ਜਾਂਦਾ। ਸੋ ਮੇਰੇ ਹਿਸਾਬ ਨਾਲ ਇਹ ਵੀਕਐਂਡ ਬਹੁਤ ਹੀ ਲਾਈਟ ਹਾਰਟਡ ਰਹੂਗਾ ਉਹਨਾਂ ਦਾ ਤੇ ਬੜਾ ਹੀ ਮਜ਼ਾ ਆਊਗਾ ਲੋਕਾਂ ਨੂੰ ਜਦੋਂ ਇਹ ਸਾਡੀ ਫਿਲਮ ਦੇਖਣਗੇ, ਕਿਉਂਕਿ ਇਸ ਫਿਲਮ ਦੇ ਵਿੱਚ ਜਿਵੇਂ ਹਰਸ਼ਨੀਨ ਨੇ ਦੱਸਿਆ ਜੀ ਕਿ ਬਹੁਤ ਕਾਮੇਡੀ ਦਾ ਤੜਕਾ ਤਾਂ ਹਰ ਥੋੜੀ ਦੇਰ ਬਾਅਦ ਲੱਗੀ ਜਾਣਾ ਇਸ ਫਿਲਮ ਦੇ ਵਿੱਚ, ਤੇ ਨਾਲ ਰੋਮਾਂਸ ਦਾ ਤੜਕਾ ਜੀ, ਤੇ ਵਿੱਚ ਜਦੋਂ ਆਹ ਸਾਰੀਆਂ ਚੀਜ਼ਾਂ ਦੇ ਵਿੱਚ ਮੈਸੇਜ ਤੁਹਾਡਾ ਇੱਕ ਬਹੁਤ ਸੋਹਣਾ ਮਿਲ ਜੇ ਤੁਹਾਨੂੰ, ਤਾਂ ਇੱਕ ਮੈਂ ਮੰਨਦਾ ਜੀ ਇੱਕ ਫੈਮਿਲੀ ਫਿਲਮ ਜਿਹੜੀ ਹੁੰਦੀ ਹੈ ਉਹ ਸੰਪੂਰਨ ਹੋ ਜਾਂਦੀ। ਤੇ ਆਪਣੇ ਵੱਲੋਂ ਅਸੀਂ ਪੂਰੀ ਟਰਾਈ ਕੀਤੀ ਹੈ ਜੀ, ਸਾਰੀ ਟੀਮ ਨੇ, ਕਿ ਇੱਕ ਵਧੀਆ ਐਂਟਰਟੇਨਰ ਲਾਈਟ ਹਾਰਟਡ ਫਿਲਮ ਆਡੀਅנס ਨੂੰ ਦਿੱਤੀ ਜਾਏ ਜੀ। ਤੋ ਅਸੀਂ ਹੁਣ ਦੇਖਾਂਗੇ ਜੀ ਕਿ ਆਡੀਅנס ਨੂੰ ਕਿੰਨੀ ਪਸੰਦ ਆਉਂਦੀ ਹੈ ਸਾਡੀ ਫਿਲਮ ਮਾਹੀ ਮੇਰਾ ਨਿੱਕਾ ਜਿਹਾ। ਸਾਡੇ ਸਾਰੀ ਟੀਮ ਵੱਲੋਂ, ਮੇਰੇ ਤੇ ਹਰਸ਼ਨੀਨ ਵੱਲੋਂ ਅਪੀਲ ਹੈ ਜੀ ਕਿ ਸਾਡੀ ਫਿਲਮ ਮਾਹੀ ਮੇਰਾ ਨਿੱਕਾ ਜਿਹਾ ਜ਼ਰੂਰ ਦੇਖਣ ਜੀ। ਸਾਡੀ ਆਡੀਅנס ਨੂੰ ਵੀ ਦੱਸਦੇ ਚੱਲੀਏ ਵੀ ਮਾਹੀ ਮੇਰਾ ਨਿੱਕਾ ਜਿਹਾ ਫਿਲਮ ਹੈ ਜਿਹੜੀ ਪੁਖਰਾਜ ਤੇ ਹਰਸ਼ਨੀਨ ਲੈ ਕੇ ਆ ਰਹੇ ਨੇ, ਨਾਲ ਪੰਜਾਬੀ ਸਿਨੇਮਾ ਦੇ ਦਿੱਗਜ ਚਿਹਰੇ ਇਹਨਾਂ ਦੇ ਨਾਲ ਹੋਣਗੇ। ਹਟਕੇ ਫਿਲਮ ਆ, ਬਹੁਤ ਡਿਫਰੈਂਟ ਵਿਸ਼ੇ ਤੇ ਬਣੀ ਹੋਈ ਫਿਲਮ ਆ, ਪਰਿਵਾਰਿਕ ਰਿਸ਼ਤਿਆਂ ਤੇ ਬਣੀ ਆ, ਨਾਲੋਂ ਨਾਲ ਸਮਾਜਿਕ ਜਿਹੜੀਆਂ ਸਾਡੀਆਂ ਕੰਸੈਪਸ਼ਨਸ ਬਣੇ, ਪਰਸੈਪਸ਼ਨਸ ਕਹਿ ਲਓ, ਬਣੀਆਂ ਹੋਈਆਂ ਨੇ ਕੱਦ ਨੂੰ ਲੈ ਕੇ, ਇਹ ਚੀਜ਼ਾਂ ਕੈਨੇਡਾ ਨੂੰ ਲੈ ਕੇ, ਹੋਰ ਬੜੀਆਂ ਚੀਜ਼ਾਂ। ਮੈਂ ਕਿਉਂਕਿ ਟ੍ਰੇਲਰ ਤੋਂ ਬਹੁਤ ਸਾਰਾ ਕੁਝ ਮਿਲ ਜਾਂਦਾ ਤੁਹਾਨੂੰ, ਤਾਂ ਉਹ ਦੇਖਿਆ ਤੇ ਉਮੀਦ ਆ ਇਹਨਾਂ ਦੋਨਾਂ ਦੇ ਕਹਿਣ ਮੁਤਾਬਕ ਵੀ ਫਿਲਮ ਤੁਹਾਨੂੰ ਨਿਰਾਸ਼ ਨਹੀਂ ਕਰੂਗੀ। ਹਰਸ਼ਨੀਨ ਜੀ, ਪੁਖਰਾਜ ਜੀ, ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ। ਥੈਂਕ ਯੂ ਜੀ, ਥੈਂਕ ਯੂ ਸੋ ਮਚ।